ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ 13 ਅਪ੍ਰੈਲ ਦਿਨ ਵੀਰਵਾਰ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਨਾਲ ਵਿਸਾਖੀ ਤੇ ਖਾਲਸਾ ਸਾਜਨਾ ਦਿਹਾੜੇ ਦੀ ਵਧਾਈ। ਧੰਨਵਾਦ ਜੀ, ਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਤਾਰਾ ਸਿੰਘ ਜੀ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਮਿੰਟੂ ਜੀ ਸ਼ੁਰੂ ਕਰਦੇ ਹਾਂ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਚੜ੍ਹਤ ਆ ਉਹ ਮੱਧਮ ਪਈ। ਰਜੌਰੀ ਉਪ ਚੋਣ ਦੇ ਵਿੱਚ ਲੱਕ ਤੋੜਵੀਂ ਹਾਰ। ਦੇਖੋ, ਬੱਦੀ ਮੁੱਠੀ ਲੱਖ ਬਰੋਬਰ ਹੁੰਦੀ ਹੈ ਤੇ ਜੇ ਖੁੱਲ ਜਾਵੇ ਕੱਖ ਬਰੋਬਰ ਹੁੰਦੀ ਹੈ ਜੀ। ਮੁੱਠੀ ਬੱਦੀ ਸੀਗੀ, ਮੁੱਠੀ ਖੁੱਲੀ, ਇਹਨਾਂ ਦੇ ਮੁੱਠ ਦੇ ਵਿੱਚੋਂ ਮੋਤੀ ਗਿਰ ਗਏ, ਆਪਸ ਦੇ ਵਿੱਚ ਇਹਨਾਂ ਦੇ ਦਫੇੜ ਪਏ, ਆਪਸ ਦੇ ਵਿੱਚ ਹੀ ਕਰੇੜ ਪਏ। ਤੁਰਦੀ ਤੁਰਦੀ ਕਹਾਣੀ ਉੱਥੇ ਆ ਪਹੁੰਚੀ ਜਿੱਥੋਂ ਇਹ ਸ਼ੁਰੂ ਹੋਏ ਸਨ। ਜਿੰਨੀ ਕੁ ਇਹਨਾਂ ਦੀ ਚੜ੍ਹਤ ਸੀ ਪਹਿਲਾਂ, ਉਸੇ ਕੀ ਚੜ੍ਹਤ ਤੇ ਆ ਗਏ, ਜਦ ਕਿ ਉਸ ਸਫ਼ਰ ਦੇ ਵਿਚਾਲੇ ਬਹੁਤ ਜ਼ਿਆਦਾ ਚੜ੍ਹਾਈ ਕਰਕੇ ਆਏ ਆ। ਹੁਣ ਦੇਖੋ, ਜਿਹੜਾ ਅੱਜ ਦਾ ਨਤੀਜਾ ਉਹ ਵੀ ਇਸ ਕਰਕੇ ਨਮੋਸ਼ੀਜਨਕ ਹੈ ਕਿਉਂਕਿ ਇਹ ਰੂਲਿੰਗ ਪਾਰਟੀ ਅਤੇ ਰੂਲਿੰਗ ਪਾਰਟੀ ਦਾ ਜਿਹੜਾ ਕੈਂਡੀਡੇਟ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ, ਜਦਕਿ ਮਨਜਿੰਦਰ ਸਿੰਘ ਸਰਸਾ ਜਿਹੜਾ ਉਹ ਆਪਣੀ ਜਿੱਤ ਹੈ ਜਿਹੜੀ ਬੜੇ ਸ਼ਾਨਦਾਰ ਢੰਗ ਨਾਲ ਉੱਥੇ ਦਰਜ ਕਰਦਾ। ਸਭ ਤੋਂ ਵੱਡੀ ਗੱਲ ਇਹ ਆ ਕਿ ਕਾਂਗਰਸ ਉੱਥੇ ਦੂਜੇ ਨੰਬਰ ਤੇ ਆ ਗਈ ਆ। ਇਹ ਦੂਜੇ ਨੰਬਰ ਤੇ ਆ ਜਾਂਦੇ, ਮੁਕਾਬਲੇ 'ਚ ਹਾਰ ਜਾਂਦੇ, ਅਸੀਂ ਥੋੜ੍ਹਾ ਬਹੁਤ ਇਸ ਚੀਜ਼ ਨੂੰ ਅਸੀਂ ਵਿਚਾਰ ਸਕਦੇ ਸੀ ਕਿ ਭਾਈ ਚਲੋ ਮਾੜੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਜਾਂ ਅਗਲਾ ਚੰਗੀ ਮਿਹਨਤ ਕਰ ਲੈਂਦਾ। ਪਰ ਇੱਥੇ ਕਾਂਗਰਸ ਦਾ ਦੂਜੇ ਨੰਬਰ ਤੇ ਆ ਜਾਣਾ ਤੇ ਇਹਨਾਂ ਦੇ ਕੈਂਡੀਡੇਟ ਹਰਜੀਤ ਸਿੰਘ ਦੀ ਜ਼ਮਾਨਤ ਜ਼ਬਤ ਹੋ ਜਾਣੀ ਬਹੁਤ ਕੁਝ ਸੋਚਣ ਲਈ ਮਜਬੂਰ ਕਰਦਾ। ਇਸ ਨਤੀਜੇ ਤੋਂ ਅੱਗੇ ਗਾ ਜਿਹੜਾ ਨਤੀਜਾ MCD ਵਾਲਾ ਆਉਣਾ ਉਹ ਵੀ ਡਰਾਉਣ ਲੱਗ ਪਿਆ ਇਹਨਾਂ ਦੇ ਸਮਰਥਕਾਂ ਨੂੰ। ਉਹ ਵੀ ਹੁਣ ਤਰਕਾਉਂਦਾ ਕਿ ਪਤਾ ਨਹੀਂ ਕਿਹੋ ਜਿਹਾ ਨਤੀਜਾ ਆਊਗਾ, ਕਿਉਂਕਿ ਇਹਨੂੰ ਸੈਮੀਫਾਈਨਲ ਮੰਨ ਕੇ ਚੱਲਿਆ ਜਾਂਦਾ ਸੀਗਾ। ਔਰ ਰਜੌਰੀ ਗਾਰਡਨ ਦੇ ਵਿੱਚ ਜਿਹੜੇ 4 ਵਾਰਡ ਆ, ਉਸ ਹਲਕੇ ਦੇ ਵਿੱਚ ਜਿਹੜੇ 4 ਵਾਰਡ ਆ, 4 ਵਾਰਡਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਪਛੜ ਗਈ ਆ। ਸੋ ਇਹ ਆਧਾਰ ਹੈ ਜਿਹੜਾ ਇਸ ਸਮੇਂ ਸਿੱਟਾ ਕੱਢਦਾ, ਉਹ ਇਹੋ ਹੀ ਕੱਢਦਾ ਕਿ ਆਉਣ ਵਾਲਾ ਸਮਾਂ ਹੈ ਜਿਹੜਾ ਕਿ ਅੱਗੇ ਜਿਵੇਂ ਆਉਂਦੇ ਸੀ ਨਾ, ਆਉਣ ਵਾਲਾ ਸਮਾਂ ਤੇਰੇ ਬਾਈ ਦਾ, ਤੇ ਉਹ ਆਉਣ ਵਾਲਾ ਸਮਾਂ ਅਰਵਿੰਦ ਕੇਜਰੀਵਾਲ ਲਈ ਬਹੁਤ ਹੀ ਜ਼ਿਆਦਾ ਇਮਤਿਹਾਨ ਵਾਲਾ, ਇਮਤਿਹਾਨ ਕਠਿਨ ਹੋਣਗੇ, ਇਮਤਿਹਾਨ ਕਰੜੇ ਹੋਣਗੇ। ਉਸ ਤਰ੍ਹਾਂ ਜਿਹੜੀ ਹਾਰ ਆ, ਉਸ ਹਾਰ ਦਾ ਜੇ ਆਪਾਂ ਇੱਕ ਸੰਖੇਪ ਜਿਹਾ ਅੰਕਲਨ ਕਰੀਏ, ਕਾਂਗਰਸ ਨੇ ਬੜੀ ਹੈਰਾਨੀਜਨਕ ਵੋਟ ਵਧਾਈ ਆ। ਉਹਨਾਂ ਦੀ ਵੋਟ ਜੇ ਆਪਾਂ 2015 ਦੇ ਵਿੱਚ ਵੇਖੀਏ, ਉਹਨਾਂ ਨੂੰ ਵੋਟ ਪਈ ਸੀ 14,167 ਤੇ ਉਹ 25,950 ਵੋਟਾਂ ਲੈ ਗਏ ਐਤਕੀ। ਬਹੁਤ ਜ਼ਿਆਦਾ ਵੋਟ ਵਧੀ ਉਹਨਾਂ ਦੀ। ਜਦਕਿ ਆਮ ਆਦਮੀ ਪਾਰਟੀ ਵਾਲਿਆਂ ਦੇ ਪੱਲੇ 2015 ਚ 54,916 ਵੋਟ ਸੀ, ਉਹ ਘੱਟ ਕੇ 10,243 ਰਹਿ ਗਈ ਹੈ। ਬਹੁਤ ਜ਼ਿਆਦਾ ਫਰਕ ਆ। ਸੋ ਉਹ ਜਿਹੜੀ ਵੋਟ ਇਹਨਾਂ ਦੀ ਘਟੀ ਹੈ, ਕਾਂਗਰਸ ਦੀ ਵਧੀ ਹੈ, ਉਹ ਉਹਨਾਂ ਨੂੰ ਸਕੂਨ ਦੇ ਸਕਦੀ ਇਹਨਾਂ ਲਈ, ਤੇ ਬਹੁਤ ਬੇਰਾਮੀ ਵਾਲਾ ਇਹ ਸਬੱਬ ਆ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਕਿ ਇਹਨਾਂ ਨੇ ਅੱਡੀਆਂ ਚੁੱਕ ਕੇ ਫਾਹ ਲੈਣ ਵਾਲਾ ਕੰਮ ਕੀਤਾ। ਕੀ ਲੋੜ ਸੀ ਜਰਨੈਲ ਸਿੰਘ ਨੂੰ ਉੱਥੋਂ ਜੰਮੇ ਹੋਏ ਨੂੰ, ਉੱਥੋਂ ਬਿਲਕੁਲ ਗੱਡੇ ਹੋਏ ਨੂੰ ਇਹਨਾਂ ਨੇ ਪੁੱਟ ਕੇ ਇੱਥੇ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਲਿਆ ਸੁੱਟਿਆ। ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਰਲ ਕੇ ਉਨੀਆਂ ਵੋਟਾਂ ਨਹੀਂ ਲਿਜਾ ਸਕੇ ਜਿੰਨੀਆਂ ਉਹ ਇਕੱਲਾ ਲੈ ਗਿਆ ਲੰਬੀ ਚੋਂ। ਇੱਧਰੋਂ ਵੀ ਗਏ, ਲੰਬੀ ਦੀ ਅੰਬੀ ਵੀ ਨਹੀਂ ਝੋਲੀ 'ਚ ਡਿੱਗੀ, ਤੇ ਜਿਹੜਾ ਪਿੱਛੇ ਰਜੌਰੀ ਗਾਰਡਨ ਖੰਭਾਂ ਦੇ ਹੇਠ ਸੀਗਾ ਉਹ ਵੀ ਮਨਜਿੰਦਰ ਸਿੰਘ ਸਰਸੇ ਨੂੰ ਗਾਰਡਨ ਕਰ ਗਿਆ। ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਦੋਵੇਂ ਪਾਸੇ ਝੂਲਦੇ ਰਹੇ। ਪਰ ਹੁਣ ਇਹਨਾਂ ਨੂੰ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਪਵੇਗਾ। ਅੱਜ ਕੁਮਾਰ ਵਿਸ਼ਵਾਸ ਜਿਹੜਾ ਕਵੀ ਵੀ ਹੈ, ਇਹਨਾਂ ਦਾ ਸਾਥੀ ਵੀ ਹੈ, ਉਹਨੇ ਇੱਕ ਤੰਜ ਕੱਸੀ ਹੈ, ਇੱਕ ਸ਼ੇਰ ਲਿਖਿਆ ਜਿਹਦੇ 'ਚ ਉਹਨੇ ਕਿਹਾ ਕਿ ਪਾਣੀ ਆँख में भरकर लाया जा सकता है, अब भी जलता शहर बचाया जा सकता है। ਉਹਦਾ ਇਸ਼ਾਰਾ
ਹੁਣ ਸਮਝਣ ਦੀ ਜ਼ਰੂਰਤ ਆ। ਪਰ ਵੈਸੇ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਮੂਲ ਤੌਰ ਤੇ ਇਸ ਹਾਰ ਦਾ ਕਾਰਨ ਬਣੀਆਂ ਉਹ ਕੋਈ ਇੱਕ ਅੱਧੀ ਨਹੀਂ, ਬਹੁਤ ਸਾਰੀਆਂ। ਜਿੱਦਾਂ ਜਾਬਾਂ ਦਾ ਭੇੜ ਕਰੀ ਗਏ, ਜਿਹੜਾ ਆਪਣਾ ਕੀਤਾ ਕੰਮ ਸੀ ਉਹਨੂੰ ਸਹੀ ਢੰਗ ਦੇ ਨਾਲ ਲੋਕਾਂ ਦੇ ਵਿੱਚ ਲਿਜਾ ਹੀ ਨਹੀਂ ਸਕੇ। ਦੂਸਰਾ ਕਿ ਪੈਂਦੀ ਸੱਟੇ 3-4 ਇਹੋ ਜਿਹੇ MLA ਸੀਗੇ ਜਿਨ੍ਹਾਂ ਨੇ ਬੜੀਆਂ ਮੋਟੀਆਂ ਬਦਨਾਮੀਆਂ ਖੱਟੀਆਂ। ਉਹ ਕਾਨੂੰਨ ਦੀ ਡਿਗਰੀ 'ਚ ਫਸ ਗਿਆ, ਕਾਨੂੰਨਦਾਨ ਹੀ ਵਿਚਾਰਾ ਰਗੜਿਆ ਗਿਆ। ਫਿਰ ਸੋਮਨਾਥ ਦਾ ਘਰੇਲੂ ਝਗੜਾ, ਉਹ ਸੰਦੀਪ ਕੁਮਾਰ ਦਾ ਰਾਸ਼ਨ ਕਾਰਡ ਵਾਲਾ ਵਿਵਾਦ, ਇਹ ਸਾਰੀਆਂ ਚੀਜ਼ਾਂ ਨੇ ਬਦਨਾਮੀ ਦਿੱਤੀ। ਫਿਰ ਪਿੱਛੋਂ CPS ਵਾਲਾ ਰੌਲਾ ਪੈ ਗਿਆ, ਸਤਿੰਦਰ ਜੈਨ ਵਾਲਾ ਰੌਲਾ ਪੈ ਗਿਆ, ਥਾਲੀ ਵਾਲਾ ਰੌਲਾ ਨਿਕਲ ਆਇਆ, ਸਮੋਸੇ ਵਾਲਾ ਰੌਲਾ ਨਿਕਲ ਆਇਆ, ਇਸ਼ਤਿਹਾਰਬਾਜ਼ੀ ਵਾਲਾ ਰੌਲਾ ਨਿਕਲ ਆਇਆ। ਰੌਲੇ ਨਿਕਲਦੇ ਆਏ। ਨਰਿੰਦਰ ਮੋਦੀ ਦੇ ਨਾਲ ਬਿਲਕੁਲ ਨਿਰੰਤਰ ਬੇਲੋੜਾ ਵਿਵਾਦ ਹੀ ਛੇੜੀ ਰੱਖਣਾ, ਇਹਨਾਂ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਇੱਥੋਂ ਤੱਕ ਪਹੁੰਚਾਇਆ ਕਿ ਅੱਜ ਕਸ਼ਤੀ ਹੈ ਜਿਹੜੀ ਉਹ ਬਵੰਡਰ ਦੇ ਵਿੱਚ ਆ, ਮੰਝਧਾਰ ਦੇ ਵਿੱਚ ਆ। ਤੂਫਾਨ ਬਹੁਤ ਜ਼ਿਆਦਾ ਹੈ। ਹੁਣ ਇਹ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਹੋ ਸਕਦਾ ਹੈ ਇਸੇ ਤੂਫਾਨ ਦਾ ਕੋਈ ਇਹੋ ਜਿਹਾ ਝੋਂਕਾ ਆਵੇ ਤੇ ਇਸ ਕਸ਼ਤੀ ਨੂੰ ਕਿਨਾਰੇ ਲਿਜਾ ਕੇ ਚਮਤਕਾਰ ਕਰ ਦੇਵੇ। ਉਂਝ ਹਾਲ ਦੀ ਘੜੀ ਜਿਸ ਤਰ੍ਹਾਂ ਦੀ ਉੱਥੇ ਦਰਦਸ਼ਾ ਅੱਜ ਹੋਈ ਹੈ ਉਹ ਕੋਈ ਵੱਡਾ ਸੰਕੇਤ ਜਾਂ ਵੱਡੀ ਉਮੀਦ ਇਹਨਾਂ ਦੇ ਸਮਰਥਕਾਂ ਨੂੰ ਨਹੀਂ ਬਣਾਉਂਦੀ ਕਿ MCD ਚੋਣਾਂ ਦੇ ਵਿੱਚ ਬਹੁਤ ਵੱਡੀ ਇਹ ਕੋਈ ਉੱਥੇ ਮਾਰ ਕੇ ਬਾਜੀ ਦਰਜ ਕਰ ਜਾਣਗੇ। ਜੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਓਵਰ ਕਾਨਫੀਡੈਂਸ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਸੀਗਾ ਵੀ ਸਾਨੂੰ ਜਿਹੜਾ ਦਿੱਲੀ 'ਚੋਂ ਹੁਣ ਕੋਈ ਹਿਲਾ ਨਹੀਂ ਸਕਦਾ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ EVM ਮਸ਼ੀਨਾਂ ਦਾ ਰੇੜਕਾ ਜਾਰੀ ਆ। ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਨੋਟਿਸ ਭੇਜਿਆ। ਦੇਖੋ, ਇਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਰਹੀ ਹੈ ਨਾ ਜੀ ਰਾਜਕਰਨਵੀਰ ਸਿੰਘ ਜੀ, ਇਹ ਸਮਾਜਵਾਦੀ ਪਾਰਟੀ ਦਾ ਇੱਕ ਮੈਂਬਰ ਪਾਰਲੀਮੈਂਟ ਆ ਜੀ। ਉਹ ਮੈਂਬਰ ਪਾਰਲੀਮੈਂਟ ਉੱਥੇ ਪਟੀਸ਼ਨ ਪਾ ਕੇ ਆਇਆ, ਉਹਦਾ ਨਾਮ ਆ ਅਤਾਉਰ ਰਹਿਮਾਨ। ਉਹਦੀ ਤੇ ਬਹੁਜਨ ਸਮਾਜ ਪਾਰਟੀ ਦੀ ਇਹ ਪਟੀਸ਼ਨ ਸਾਂਝੀ ਹੈ ਕਿਉਂਕਿ ਜਦੋਂ ਇੱਕ ਹੀ ਮਾਮਲੇ ਦੇ ਵਿੱਚ ਕੋਈ ਅਲੱਗ-ਅਲੱਗ ਬੰਦੇ ਜਾ ਕੇ ਪਟੀਸ਼ਨਾਂ ਪਾ ਦਿੰਦੇ, ਮਸਲਨ ਤੁਸੀਂ ਵੀ ਉਸੇ ਮੁੱਦੇ ਨੂੰ ਲੈ ਕੇ ਪਾਤੀ ਹੈ, ਮੈਂ ਵੀ ਉਸੇ ਮੁੱਦੇ ਨੂੰ ਲੈ ਕੇ ਪਾਈ ਹੈ ਪਟੀਸ਼ਨ, ਉਹ ਫਿਰ ਉਹਨਾਂ ਪਟੀਸ਼ਨਾਂ ਨੂੰ ਇਕੱਠਿਆਂ ਕਰ ਦਿੰਦੇ, ਇੱਕ ਸੁਣਵਾਈ ਬਣਾ ਦਿੰਦੇ ਆ ਜੀ। ਸੋ ਉਹਦੇ ਵਿੱਚ ਹੁਣ ਜਿਹੜੇ 4 ਵਕੀਲ ਪੇਸ਼ ਹੋ ਰਹੇ ਆ ਉਹਨਾਂ ਦੇ ਨਾਮ ਬੜੇ ਤਾਕੜ ਆ। ਕਪਿਲ ਸਿੱਬਲ, P ਚਿਦੰਬਰਮ, ਅਭਿਸ਼ੇਕ ਮਨੂ ਸਿੰਘਵੀ, ਆਨੰਦ ਸ਼ਰਮਾ, ਇਹ ਚਾਰੇ ਕਾਂਗਰਸੀ ਆ ਤੇ ਚਾਰੇ ਸਾਬਕਾ ਮੰਤਰੀ ਆ, ਬਹੁਤ ਵੱਡੇ ਨੇਤਾ ਤੇ ਬਹੁਤ ਵੱਡੇ ਵਕੀਲ ਆ। ਇਹ ਉੱਥੇ ਪੇਸ਼ ਹੋਏ ਆ। ਅੱਜ ਜ਼ਿਰਾ ਵੀ ਹੋਈ ਆ। ਇਹਨਾਂ ਦੀ ਜ਼ਿਰਾ ਤੋਂ ਬਾਅਦ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਨੋਟਿਸ ਕੱਢ ਦਿੱਤਾ। ਇਹਨਾਂ ਦੀ ਮੰਗ ਹੈ ਕਿ VVPAT ਮਸ਼ੀਨਾਂ ਜਿਹੜੀਆਂ ਲਾਈਆਂ ਜਾਣ ਜੀ। VVPAT ਮਸ਼ੀਨਾਂ ਤੋਂ ਵੀ ਅੱਗੇ ਚੋਰੀਆਂ ਫੜੀਆਂ ਗਈਆਂ, ਤੁਹਾਨੂੰ ਪਤਾ ਹੀ ਹੈ, ਪਿੰਡ ਵਾਲਾ ਰੌਲਾ ਪਿਆ ਤੇ VVPAT ਕਰਕੇ ਫੜਿਆ ਗਿਆ। ਹੁਣ ਇਹ ਕਹਿੰਦੇ ਕਿ VVPAT ਮਸ਼ੀਨਾਂ ਜਿਹੜੀਆਂ ਲਈਆਂ ਜਾਣ, ਪਰ ਹਕੀਕਤ ਕੀ ਆ? ਸਾਡੇ ਇਸ ਸਮੇਂ ਮੁਲਕ ਦੇ ਵਿੱਚ 16 ਲੱਖ EVM ਮਸ਼ੀਨ ਵਰਤੋਂ ਦੇ ਵਿੱਚ ਲਿਆਂਦੀ ਜਾਂਦੀ ਹੈ। ਉਹਦੇ ਵਿੱਚ ਮਹਿਜ਼ 58,000 ਇਹੋ ਜਿਹੀ EVM ਮਸ਼ੀਨ ਹੈ ਜਿਹਦੇ ਨਾਲ VVPAT ਸਿਸਟਮ ਅਟੈਚ ਆ। ਮਸਲਨ 15.5 ਲੱਖ ਦੇ ਕਰੀਬ EVM ਮਸ਼ੀਨਾਂ ਸਾਨੂੰ ਨਵੀਆਂ ਚਾਹੀਦੀਆਂ, ਪਰ ਉਹਦੇ ਲਈ 3000 ਕਰੋੜ ਰੁਪਈਆ ਜਿਹੜਾ ਉਹ ਅਜੇ ਚਾਹੀਦਾ। ਇਹਨਾਂ ਨੇ ਕੋਸ਼ਿਸ਼ ਕੀਤੀ ਚੋਣ ਕਮਿਸ਼ਨ ਵਾਲਿਆਂ ਨੇ, ਜਿਹੜੀਆਂ ਕੰਪਨੀਆਂ ਨੇ, ਨਿਰਮਾਤਾ ਕੰਪਨੀਆਂ ਨੇ, ਉਹ ਕਹਿੰਦੇ ਕਿ ਪੈਸਾ ਸੁੱਟ ਤਮਾਸ਼ਾ ਵੇਖ, ਤੁਸੀਂ ਪੈਸੇ ਲਿਆਓ, ਅਸੀਂ ਤੁਹਾਨੂੰ ਬਣਾ ਕੇ ਦੇ ਦਿੰਦੇ ਹਾਂ, 2-3 ਮਹੀਨਿਆਂ 'ਚ ਦੇ ਦਿੰਦੇ ਹਾਂ। ਹੁਣ ਕੇਂਦਰ ਸਰਕਾਰ ਪੈਸੇ ਨਹੀਂ ਦਿੰਦੀ। ਹੁਣ ਇਹ ਪੈਸੇ ਨਹੀਂ ਦਿੰਦੇ, ਕਿਉਂ ਨਹੀਂ ਦਿੰਦੇ? ਇਹ ਦੱਸਣ। ਹੁਣ ਜਾ ਕੇ ਸੁਪਰੀਮ ਕੋਰਟ 'ਚ ਦੱਸਣਗੇ ਕਿ ਕੀ ਅੜਚਨ ਕੀ ਹੈ। ਉਸ ਤਰ੍ਹਾਂ ਜਿਹੜੇ ਕਾਂਗਰਸ ਦੇ 4 ਏਡੇ ਵੱਡੇ ਵਕੀਲ ਉੱਥੇ ਸੁਪਰੀਮ ਕੋਰਟ 'ਚ ਅੱਜ ਪੇਸ਼ ਹੋਏ ਆ, ਉਸ ਕਾਂਗਰਸ ਦੀ ਹਾਲਤ ਵੀ ਪਾਣੀਓਂ ਪਤਲੀ ਹੈ ਇਸ ਮਾਮਲੇ ਦੇ ਵਿੱਚ। ਦੇਖੋ, ਕੈਪਟਨ ਅਮਰਿੰਦਰ ਸਿੰਘ ਜਿਹਨੇ ਅੱਜ ਵੀ ਗੱਲ ਇਹ ਕਹੀ ਆ, ਸ਼ਾਇਦ ਤੁਹਾਡੇ ਤੱਕ ਪਹੁੰਚ ਗਈ ਹੋਵੇ, ਕਿ ਜੇ EVM ਮਸ਼ੀਨਾਂ 'ਚ ਛੇੜਛਾੜ ਹੁੰਦੀ ਤੇ ਫਿਰ ਇੱਥੇ ਕੈਪਟਨ ਨਾ ਖੇਡਦਾ ਹੁੰਦਾ, ਇੱਥੇ ਸੁਖਬੀਰ ਹੀ ਖੇਡਦਾ ਹੁੰਦਾ। ਜੇ EVM ਮਸ਼ੀਨਾਂ 'ਚ ਛੇੜਛਾੜ ਹੁੰਦੀ ਤੇ ਤੁਰੰਤ ਬਾਅਦ ਇਹਨਾਂ ਦਾ ਇੱਕ ਬਹੁਤ ਵੱਡਾ ਨੇਤਾ ਮਨੀਸ਼ ਤਿਵਾੜੀ, ਕੇਂਦਰ ਦਾ ਮੰਤਰੀ ਰਿਹਾ ਕਾਂਗਰਸ ਦਾ, ਉਹਨੇ ਕਿਹਾ 2001 ਦੇ ਵਿੱਚ ਵੀ ਤੇ 2012 ਦੇ ਵਿੱਚ ਵੀ ਕੈਪਟਨ ਨੇ ਖੁਦ ਦੱਸਿਆ ਸੀ ਕਿ ਇਸ ਤਰ੍ਹਾਂ ਕਰਕੇ EVM ਮਸ਼ੀਨਾਂ ਨਾਲ ਛੇੜਛਾੜ ਹੋ ਸਕਦੀ ਹੈ। ਉਹਨੇ ਉਹਦੀ ਗੱਲ ਕੱਟ ਦਿੱਤੀ। ਉੱਥੇ ਕਾਂਗਰਸ ਦੇ ਅੰਦਰਲੀ ਸਫਾ ਦੇ ਵਿੱਚ ਬਹੁਤ ਚਰਚਾ ਇਸ ਗੱਲ ਦੀ ਕਿ ਮਨੀਸ਼ ਤਿਵਾੜੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੱਟ ਦਿੱਤੀ ਹੈ। ਕੱਲ ਵੀਰੱਪਾ ਮੋਇਲੀ, ਬਹੁਤ ਵੱਡਾ ਨੇਤਾ ਇਹਨਾਂ ਦਾ, ਉਹ ਵੀ ਕਹਿੰਦਾ EVM ਮਸ਼ੀਨਾਂ ਨਾਲ ਛੇੜਛਾੜ ਹੋ ਨਹੀਂ ਸਕਦੀ। ਦਿਗਵਿਜੇ ਸਿੰਘ ਹੈ ਜਿਹੜਾ,
ਉਹ ਵੀ ਦੱਬੇ ਸੁਰ ਦੇ ਨਾਲ ਕਹਿ ਗਿਆ। ਇਸ ਤਰ੍ਹਾਂ ਇਹਨਾਂ ਦੇ ਬਹੁਤ ਸਾਰੇ ਨੇਤਾ ਜਿਹੜੇ ਉਹ ਕਹਿੰਦੇ ਕਿ EVM ਮਸ਼ੀਨਾਂ ਦੇ ਨਾਲ, ਇੱਥੋਂ ਤੱਕ ਕਿ ਕਰਨਾਟਕ ਦਾ ਅੱਜ ਕਾਂਗਰਸ ਦਾ ਜਿਹੜਾ CM ਹੈ ਸਿੱਧਾਰਮਈਆ, ਉਹ ਵੀ ਬੋਲਿਆ। ਉਹ ਕਹਿੰਦਾ ਜੀ EVM ਮਸ਼ੀਨਾਂ ਨਾਲ ਛੇੜਛਾੜ ਹੋ ਨਹੀਂ ਸਕਦੀ, ਸਾਡੇ ਤੇ ਇੱਥੇ ਹੋਈ ਨਹੀਂ, ਜਿੱਥੇ ਹੋਈ ਜਾ ਕੇ ਲੱਭ ਲਓ। ਹੁਣ ਇੱਕ ਪਾਸੇ ਕਾਂਗਰਸ ਇਹ ਕਹਿੰਦੀ ਹੈ ਕਿ ਦੂਜੇ ਪਾਸੇ ਉਹ ਵਕੀਲ ਕਾਂਗਰਸ ਦੇ ਜਿਹੜੇ ਇੱਕ ਪੇਸ਼ੀ ਦੇ ਬੜੀ ਮੋਟੀ ਫੀਸ ਲੈਂਦੇ ਆ, ਤੇ ਉਹ ਚਾਰੇ ਇਕੱਠੇ ਖੜ ਕੇ ਜਾ ਕੇ ਉੱਥੇ ਚਾਰਾਜੋਈ ਕਰਨ ਡਏ ਆ ਤੇ EVM ਮਸ਼ੀਨਾਂ 'ਚ ਗੜਬੜੀ ਆ। ਹੁਣ ਦੇਖੋ ਕਾਂਗਰਸ ਦੀ ਹਾਲਤ ਕਿੰਨੀ ਪਤਲੀ ਹੈ ਇਸ ਮੁੱਦੇ ਤੇ। ਦੂਜੇ ਪਾਸੇ UP 'ਚੋਂ ਵੀ ਇੱਕ ਅੱਜ ਕਿੱਸਾ ਬੜਾ ਅਜੀਬੋ-ਗਰੀਬ ਸਾਹਮਣੇ ਆ ਗਿਆ ਇਸ ਮੁੱਦੇ ਦੇ ਮੁਤਲਕ। ਉੱਥੇ ਨਗਰ ਦੀਆਂ ਚੋਣਾਂ ਹੋਣੀਆਂ, ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ, ਤੇ ਉੱਥੋਂ ਦਾ ਜਿਹੜਾ ਰਾਜ ਦਾ ਚੋਣ ਕਮਿਸ਼ਨ ਆ, ਉਸ ਰਾਜ ਦੇ ਚੋਣ ਕਮਿਸ਼ਨ ਨੇ ਕੇਂਦਰ ਦੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਆ ਕਿ ਜੇ ਨਵੀਆਂ EVM ਮਸ਼ੀਨਾਂ ਦਾ ਪ੍ਰਬੰਧ ਨਹੀਂ ਹੁੰਦਾ, ਸਾਨੂੰ ਇਜਾਜ਼ਤ ਦਿਓ, ਅਸੀਂ ਬੈਲਟ ਪੇਪਰ ਤੇ ਆਪਣੀਆਂ ਵੋਟਾਂ ਪਵਾ ਲਈਏ। ਉਹ ਬੈਲਟ ਪੇਪਰ ਤੇ ਮੰਗ ਕਰਨ ਡਏ ਆ। ਹੁਣ ਇਹਦੇ ਨਾਲ ਇਹਨਾਂ ਦਾ ਜਿਹੜੇ ਲੋਕ ਵਿਰੋਧ ਕਰਦੇ EVM ਮਸ਼ੀਨਾਂ ਦਾ, ਉਹਨਾਂ ਦਾ ਕੇਸ ਮਜ਼ਬੂਤ ਹੁੰਦਾ ਕਿ ਜੇ ਉੱਥੇ EVM ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਵੋਟਿੰਗ ਹੋ ਸਕਦੀ ਹੈ ਤੇ ਦੂਜੇ ਰਾਜਾਂ ਦੇ ਵਿੱਚ ਕਿਉਂ ਨਹੀਂ। ਸੋ ਇਹ ਸਾਰਾ ਉੱਥੇ ਘਮਸਾਨ ਚੱਲਦਾ ਪਿਆ, ਪਰ ਉਸ ਘਮਸਾਨ ਦੇ ਵਿੱਚੋਂ ਹਾਲ ਦੀ ਘੜੀ ਕੁਛ ਵੀ ਸਾਫ਼ ਨਹੀਂ ਹੁੰਦਾ ਪਿਆ ਕਿ ਇਸ ਲੜਾਈ ਨੇ ਜਾਣਾ ਕਿੱਧਰ ਆ, ਇਸ ਲੜਾਈ ਨੇ ਕਿਸ ਕਰਵਟ ਬਹਿਣਾ। ਪਰ ਉਸ ਤਰ੍ਹਾਂ ਜਾਬਾਂ ਦੇ ਭੇੜ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ। ਭਾਰਤੀ ਜਨਤਾ ਪਾਰਟੀ ਦਾ ਅੱਜ ਵੈਂਕਈਆ ਨਾਇਡੂ ਬੋਲਿਆ ਜੀ, ਉਹ ਕਹਿੰਦਾ ਜਿਹੜਾ ਜਿੱਤ ਜਾਂਦਾ ਉਹਦੇ ਲਈ EVM ਮਸ਼ੀਨਾਂ ਸਹੀ ਹੈ, ਜਿਹੜਾ ਹਾਰ ਜਾਂਦਾ ਉਹਦੇ ਲਈ ਗਲਤ ਆ। ਤੇ EVM ਮਸ਼ੀਨਾਂ ਤੇ ਇਹ ਟਿੱਪਣੀ ਕਰਨ ਵਾਲਾ ਵੈਂਕਈਆ ਨਾਇਡੂ ਉਸੇ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਜਦੋਂ 2009 ਦੇ ਵਿੱਚ ਇਹੋ ਹੀ ਪਾਰਟੀ ਭਾਰਤੀ ਜਨਤਾ ਪਾਰਟੀ ਹਾਰੀ ਸੀ। ਤੇ ਇਸੇ ਪਾਰਟੀ ਦੇ ਇੱਕ ਤਰਜਮਾਨ GVL ਨਰਸਿਮਹਾ ਨੇ ਇੱਕ ਕਿਤਾਬ ਲਿਖ ਮਾਰੀ ਸੀ ਕਿ ਡੈਮੋਕ੍ਰੇਸੀ ਐਟ ਅ ਰਿਸਕ। ਉਹਨੇ ਸਾਰੀ ਕਿਤਾਬ ਦੇ ਵਿੱਚ ਇੱਕ ਇੱਕ ਪੰਨੇ ਤੇ ਇੱਕ ਇੱਕ ਲਾਈਨ ਦੇ ਵਿੱਚ ਐਕਸਪਲੇਨ ਕੀਤਾ ਸੀ ਕਿ ਕਿਸ ਤਰ੍ਹਾਂ EVM ਮਸ਼ੀਨਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਤੇ ਕਿੰਨਾ ਲੋਕਾਂ ਨੇ ਕੀਤੀ ਹੈ, ਉਹਨਾਂ ਦੇ ਹਵਾਲੇ ਦਿੱਤੇ ਸੀ। ਸੋ ਅੱਜ ਉਹ ਡਿਫੈਂਡ ਕਰਦੇ ਪਏ ਆ, ਤੇ ਜਿਹੜੇ ਕਿਸੇ ਸਮੇਂ EVM ਮਸ਼ੀਨਾਂ ਨੂੰ ਲੈ ਕੇ ਉਸ ਸਮੇਂ ਬੜੇ ਪ੍ਰਤੀਬੱਧ ਸਨ, ਉਹ ਕਹਿੰਦੇ ਪਏ ਕਿ EVM ਮਸ਼ੀਨਾਂ ਨਾਲ ਛੇੜਛਾੜ ਹੁੰਦੀ ਹੈ। ਸੋ ਦੋਹਾਂ ਪਾਸੇ ਜਦੋਂ ਜਿਹੜੇ ਖੱਬੇ ਪਾਸੇ ਸਨ ਕਦੇ, ਉਹ ਅੱਜ ਉੱਠ ਕੇ ਸੱਜੇ ਪਾਸੇ ਹੋ ਗਏ ਆ, ਜਿਹੜੇ ਕਦੇ ਸੱਜੇ ਪਾਸੇ ਸਨ ਉਹ ਉੱਠ ਕੇ ਖੱਬੇ ਪਾਸੇ ਹੋ ਗਏ। ਜੀ ਇਹੀ ਸਿਆਸਤ ਆ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰੀਏ ਵੀ ਚਾਹ ਵਾਲੇ ਨੇ ਦਿੱਤਾ ਕੁੜੀ ਨੂੰ 1.5 ਕਰੋੜ ਦਾ ਦਾਜ, ਇਨਕਮ ਟੈਕਸ ਵਾਲਿਆਂ ਨੇ ਤਾਂ ਫਿਰ ਛਾਪਾ ਮਾਰਨਾ ਹੀ ਸੀ। ਦੇਖੋ ਰੁਪਈਏ ਦੀ ਵਡਿਆਈ ਆ, ਆਵੋ ਭਾਈ, ਉਹ ਕਹਿੰਦੇ ਨੇ ਨਾ ਰੁਪਈਏ ਦੀ ਵਡਿਆਈ ਤੇ ਆਵੋ ਭਾਈ ਜੀ। ਜੇ ਇਸ ਰੁਪਈਏ ਦੀ ਵਡਿਆਈ ਨਾ ਹੁੰਦੀ ਤੇ ਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਚਾਹ ਵਾਲੇ ਨੂੰ ਕਿੱਥੇ ਯਾਦ ਕਰਨਾ ਸੀ ਜੀ। ਇਹ ਚਾਹ ਵਾਲੇ ਦੀ ਨਹੀਂ, ਇਹ ਰੁਪਈਏ ਦੀ ਵਡਿਆਈ ਹੈ। ਦਰਅਸਲ ਇਹ ਰਾਜਸਥਾਨ ਦੀ ਘਟਨਾ ਪੂਰੇ ਮੁਲਕ ਨੂੰ ਇਸ ਘਟਨਾ ਨੇ ਹੈਰਾਨ ਕਰ ਦਿੱਤਾ। ਜੈਪੁਰ ਦੇ ਲਾਗੇ ਇੱਕ ਜ਼ਿਲ੍ਹਾ ਕੋਟਪੁਤਲੀ, ਉਸ ਜ਼ਿਲ੍ਹੇ ਦਾ ਇੱਕ ਪਿੰਡ ਆ ਹੜੋਤਾ। ਉਸ ਪਿੰਡ ਦੇ ਵਿੱਚ ਕੋਈ ਲੀਲਾ ਰਾਮ ਗੁਜਰ ਨਾਂ ਦਾ ਵਿਅਕਤੀ ਸੀਗਾ ਜਿਹੜਾ ਭਿਵਾੜੀ ਕਸਬੇ ਦੇ ਵਿੱਚ ਨਿੱਕੀ ਜਿਹੀ ਚਾਹ ਦੀ ਦੁਕਾਨ ਚਲਾਉਂਦਾ ਸੀ ਜੀ। ਉਹਨੇ ਆਪਣੀਆਂ ਬੇਟੀਆਂ ਦੇ ਵਿਆਹ ਕੀਤੇ ਆ, ਤੇ ਇੱਕ ਗੱਲ ਜਿਹੜੀ ਆ 5 ਅਪ੍ਰੈਲ ਦੀ ਆ। ਉਸ ਵਿਅਕਤੀ ਨੇ ਆਪਣੀਆਂ ਬੇਟੀਆਂ ਦੇ ਜਿਹੜੇ ਵਿਆਹ ਕੀਤੇ ਆ, ਉਹਨਾਂ ਵਿਆਹਾਂ ਦੇ ਵਿੱਚ, ਵਿਆਹ ਤੇ ਨਹੀਂ ਕਹਿ ਸਕਦੇ ਕਿਉਂਕਿ ਇੱਕ ਤੋਂ ਜ਼ਿਆਦੀਆਂ ਬੇਟੀਆਂ ਦਾ ਸੀ। ਸੋ ਉਹਨਾਂ ਵਿਆਹਾਂ ਦੇ ਵਿੱਚ ਉਹਨੇ 1 ਕਰੋੜ ਤੇ 51 ਲੱਖ ਦਾ ਨਗਦ ਦਾਜ ਦਿੱਤਾ ਜੀ। ਹੁਣ ਜਿਹੜਾ ਇਹ ਦਾਜ ਦਿੱਤਾ ਉਹ ਇਸ ਤਰ੍ਹਾਂ ਦਿੱਤਾ ਕਿ ਜਦੋਂ ਵਿਦਾਇਗੀ ਹੋਣ ਲੱਗੀ ਤੇ ਉਹਨੇ ਸਾਰੇ ਜਵਾਈ ਆਪਦੇ ਕਤਾਰ 'ਚ ਖੜੇ ਕਰ ਲਏ। ਤੇ ਜਿਵੇਂ ਬਿਹਾਰ ਦੇ ਵਿੱਚ ਖੜ ਕੇ ਨਰਿੰਦਰ ਮੋਦੀ ਨਹੀਂ ਸੀ ਕਹਿੰਦਾ ਕਿੰਨੇ ਚਾਹੀਦੇ ਆ, 80, 70, 90 ਜਿਵੇਂ ਬਾਹਾਂ ਚਕਾ ਕੇ, ਤੇ ਉਸੇ ਤਰੀਕੇ ਦੀ ਉਸੇ ਸਰੀਕੇ ਦੀ ਇਹਨੇ ਬੋਲੀ ਲਾਈ। ਇਸ ਜਵਾਈ ਨੂੰ ਇੰਨੇ, ਇਸ ਜਵਾਈ ਨੂੰ ਇੰਨੇ, ਇਸ ਜਵਾਈ ਨੂੰ ਇੰਨੇ। ਉਹ ਸਾਰਾ ਕੁਛ ਉਸ ਵੀਡੀਓਗ੍ਰਾਫੀ ਦੇ ਵਿੱਚ ਕੈਦ ਹੋ ਗਿਆ ਜਿਹੜੀ ਵਿਆਹ ਦੇ ਮੌਕੇ ਬਣਾਈ ਜਾਂਦੀ ਆ। ਉਹ ਹੌਲੀ ਹੌਲੀ ਵੀਡੀਓ ਬਾਹਰ ਨਿਕਲ ਆਈ, ਸਾਰਾ ਪਿੰਡ ਉਹਦੇ 'ਚ ਖੜਾ, ਸਾਰੇ ਪਿੰਡ ਦੇ ਸਾਹਮਣੇ ਉਹ ਨੋਟਾਂ ਦੀਆਂ ਦੱਤੀਆਂ ਜਿਹੜੀਆਂ ਵਰਤਾਈ ਜਾਂਦਾ। ਹੁਣ ਜਦੋਂ ਉਹ ਵੀਡੀਓ ਸਾਹਮਣੇ ਆ ਗਿਆ, ਇਨਕਮ ਟੈਕਸ ਵਾਲਿਆਂ ਨੇ ਤੇ ਘੇਰਨਾ ਹੀ ਸੀ। ਉਹਨਾਂ ਨੇ ਕਿਹਾ ਕਿ ਆ ਕੇ ਸਾਨੂੰ ਦੱਸ ਭਾਈ ਇਹ ਪੈਸਾ ਤੇਰੇ ਕੋਲ ਕਿੱਥੋਂ ਆਇਆ, ਕਿੱਥੋਂ ਲੈ ਕੇ ਆਇਆ, ਇਹਦਾ ਸੋਰਸ ਕੀ ਹੈ ਜੀ। ਉਹਨੂੰ ਵਕਤ ਨੂੰ ਪੈ ਗਿਆ, ਦੱਸਦੇ ਜਿੰਦਰਾ ਲਾ ਕੇ ਆਪਣੇ ਘਰੋਂ ਤੇ ਜਲੀ ਬਿਸਤਰਾ ਚੁੱਕ ਕੇ ਉੱਥੋਂ ਇੱਕ ਵਾਰੀ ਤੇ ਰਿਸਕ ਗਿਆ, ਪਰ ਜਾਣਾ ਕਿੱਥੇ ਆ। ਅਖੀਰੀ ਤੇ ਉਹਨੂੰ ਪਾਣੀ ਤਾਂ ਕਹਿੰਦੇ ਹੁੰਦੇ ਨਾ ਜਿਵੇਂ ਪੁਲਾਂ ਦੇ ਹੇਠੋਂ ਲੰਘਣਾ, ਉਹ ਤੇ ਉੱਥੋਂ ਲੰਘਣਾ ਹੀ ਪੈਣਾ, ਉਹਨੂੰ ਆਉਣਾ ਹੀ ਪੈਣਾ। ਗੱਲਬਾਤ ਤਾਂ ਸਾਰੀ ਉੱਥੇ ਕਲੀਅਰ ਕਰਨੀ ਪੈਣੀ ਆ। ਪਰ ਇਹਨੂੰ ਵਕਤ ਇੱਕ ਹੋਰ ਪੈ ਗਿਆ ਵਾ
ਵਕਤ ਇਹ ਪੈ ਗਿਆ, ਇਹਨੇ ਵਿਆਹ ਤੇ ਕਾਰਡ ਜਿਹੜਾ ਛਪਾਇਆ ਸੀ, ਉਸ ਕਾਰਡ ਉੱਤੇ 2 ਕੁੜੀਆਂ ਦੇ ਵਿਆਹ ਤੇ ਇਹਨੇ ਤਰੀਕ ਦੇ ਮੁਤਾਬਕ ਸ਼ਾਦੀ ਲਿਖੀ ਸੀ। ਪਰ ਜਦੋਂ ਸ਼ਾਦੀ ਹੋਈ ਉਦੋਂ ਇਹਨੇ 6 ਕੁੜੀਆਂ ਦਾ ਵਿਆਹ ਕੀਤਾ, ਔਰ ਜਿਹੜੀਆਂ ਦੂਜੀਆਂ 4 ਕੁੜੀਆਂ ਸਨ ਉਹ ਨਾਬਾਲਗ ਸਨ। ਯਾਨੀ ਬਾਲ ਵਿਆਹ ਵਾਲੇ ਕੇਸ ਦੇ ਵਿੱਚ ਵੀ ਇਹ ਹੁਣ ਉਲਝਦਾ ਨਜ਼ਰ ਆਉਂਦਾ। ਯਾਨੀ ਇੱਕ ਤੇ ਜਿਵੇਂ ਕਹਿੰਦੇ ਹੁੰਦੇ ਨਾ ਕਿ ਮੁਸੀਬਤ ਇਹ ਆਉਂਦੀ ਹੈ, ਇਹ ਇਕੱਲੀ ਨਹੀਂ ਆਉਂਦੀ, ਉਹਦੇ ਨਾਲ ਮੁਸੀਬਤਾਂ ਦੀ ਫੌਜ ਹੁੰਦੀ ਹੈ। ਸੋ ਮੁਸੀਬਤਾਂ ਹੁਣ ਇਹਦੇ ਲਈ ਬਹੁਤ ਸਾਰੀਆਂ ਖੜੀਆਂ ਹੋ ਰਹੀਆਂ ਨੇ, ਕਿਉਂਕਿ ਬਾਲ ਵਿਵਾਹ ਵਾਲੇ ਮਾਮਲੇ ਦੇ ਵਿੱਚ ਵੀ ਇਹਦੇ ਤੇ ਚਾਰਜ ਲੱਗ ਸਕਦਾ ਹੈ। ਦੂਜੇ ਪਾਸੇ ਜੇ ਗੱਲ ਕਰੀਏ, ਦੇਖੋ ਰਾਜ ਕਰਨਵੀਰ ਸਿੰਘ ਜੀ ਇੱਕ ਚਾਹ ਵਾਲਾ ਕਿੰਨਾ ਮੋਟਾ ਦਾਜ ਦੇ ਰਿਹਾ, ਔਰ ਉਹਦੇ ਤੇ ਕਾਰਵਾਈ ਜਦੋਂ ਹੋਏਗੀ ਦੇਖੀ ਜਾਊਗੀ। ਸਾਡੇ ਇੱਥੇ ਸਭ ਕੁਛ ਇਹੋ ਚੱਲਦਾ। ਮੈਂ ਬਹੁਤ ਵਾਰੀ ਵੇਖਿਆ ਆ ਪੁਲਿਸ ਨਾਕੇ ਲੱਗੇ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਦਾਜ ਨਿਕਲਦਾ ਟਰਾਲੀਆਂ ਤੇ ਟਰੱਕਾਂ ਤੇ, ਕਦੇ ਕਿਸੇ ਨੇ ਨਹੀਂ ਰੋਕਿਆ। ਜਦ ਕਿ ਇਹ ਕਿਹਾ ਜਾਂਦਾ ਕਿ ਦਾਜ ਲੈਣਾ ਤੇ ਦੇਣਾ ਦੋਵੇਂ ਬਹੁਤ ਸੰਗੀਨ ਜੁਰਮ ਆ। ਕਦੇ ਅਸੀਂ ਨਹੀਂ ਵੇਖਿਆ ਕਿ ਉਹ ਜਾਂਦੇ ਦਾਜ ਨੂੰ ਰੋਕ ਕੇ ਕਿਸੇ ਨੇ ਪੁੱਛਿਆ ਹੋਵੇ ਕਿ ਹਾਂ ਭਾਈ ਇਹ ਕਿਹਦੀ ਪਰਮਿਸ਼ਨ ਨਾਲ ਤੁਸੀਂ ਦਾਜ ਦੇਣ ਲੱਗੇ ਹੋ। ਕਦੇ ਵੇਖਿਆ ਕਿਸੇ ਨੇ ਰੋਕਿਆ ਹੋਵੇ? ਵੇਖਿਆ ਹੋਵੇ ਕੋਈ ਸਾਜੋ ਸਮਾਨ ਤੇ ਮੈਨੂੰ ਜ਼ਰੂਰ ਦੱਸਿਓ। ਪਰ ਹੁੰਦਾ ਕੀ ਆ, ਵਿਆਹ ਤੋਂ ਬਾਅਦ ਜਦੋਂ ਮੁੰਡੇ ਕੁੜੀ ਦਾ ਡਿਸਪਿਊਟ ਪੈ ਜਾਂਦਾ ਤੇ ਕੁੜੀ ਆ ਕੇ ਵੈਸੇ ਹੀ ਕਹਿ ਦਿੰਦੀ ਆ ਕਿ ਜੀ ਉਹਨੇ ਮੈਨੂੰ ਕੁੱਟਿਆ ਮਾਰਿਆ, ਪਰ ਮੈਨੂੰ ਕੁਛ ਵੀ ਨਾ ਕਿਹਾ ਹੋਵੇ ਮੁੰਡੇ ਨੇ, ਤੇ ਆ ਕੇ ਕਹਿ ਦਿੰਦੀ ਆ ਉਹ ਮੇਰੇ ਤੋਂ ਦਾਜ ਮੰਗਦਾ, ਤੇ ਉੱਥੇ ਨਾਲ ਦੀ ਨਾਲ ਫਟ ਮੁਕੱਦਮਾ ਦਰਜ ਹੋ ਜਾਂਦਾ। ਸੋ ਸਾਡਾ ਇਹ ਜਿਹੜਾ ਕਾਨੂੰਨ ਆ, ਦਾਜ ਵਿਰੋਧੀ ਕਾਨੂੰਨ ਆ, ਇਹਦੇ ਚ ਬਹੁਤ ਸਾਰੀਆਂ ਖਾਮੀਆਂ, ਬਹੁਤ ਸਾਰੀਆਂ ਕਮਜ਼ੋਰੀਆਂ, ਜਿਹਦਾ ਅਸਰ ਇਹ ਹੈ ਕਿ ਅੱਜ ਦਾਜ ਸਿਰਫ ਜਿਹੜਾ ਕਿ ਗਿਫਟ ਦੇ ਰੂਪ ਚ ਚੱਲਿਆ ਸੀ, ਲੋਕ ਤੋਹਫਿਆਂ ਦੇ ਵਜੋਂ ਦਿੰਦੇ ਸਨ, ਉਹ ਹੌਲੀ ਹੌਲੀ ਦਾਜ ਵਜੋਂ ਪ੍ਰਚਲਿਤ ਹੋ ਗਿਆ। ਉਹ ਇੱਥੋਂ ਤੱਕ ਜਾ ਪਹੁੰਚਿਆ ਕਿ ਹੁਣ ਜਵਾਈ ਦੀ ਖੁੱਲੇ ਰੂਪ ਦੇ ਵਿੱਚ ਇਉਂ ਬੋਲੀ ਲੱਗਦੀ ਹੈ ਜਿਵੇਂ ਕਿਸੇ ਬੱਕਰ ਮੰਡੀ ਦੇ ਵਿੱਚ ਚੰਗੇ ਬੱਕਰੇ ਦੀ ਬੋਲੀ ਲਾਈ ਜਾਂਦੀ ਹੈ। ਜੀ ਜੀ। ਅਗਲੀ ਆਪਾਂ ਗੱਲ ਕਰੀਏ, ਹਰਿਆਣਾ ਕਹਿੰਦਾ ਵੀ ਅਸੀਂ ਵੀ ਯੋਗੀ ਤੋਂ ਪਿੱਛੇ ਨਹੀਂ, ਯੋਗੀ ਰਾਜ ਦੀ ਰੀਸ ਨਾਲ ਬਣਾਇਆ ਦਸਤਾ ਤੇ ਨਾਂ ਰੱਖਿਆ ਆਪਰੇਸ਼ਨ ਦੁਰਗਾ। ਜਿਵੇਂ ਉਹ ਗਾਣਾ ਨਾ, ਚੱਲ ਜਿਵੇਂ ਤੂੰ ਚੱਲਦਾ ਚੱਲੂਗੀ ਜਿਗਰੀਆ ਯਾਰਾ, ਓਦਾਂ ਹੀ ਚੱਲਣਗੇ ਜਿੱਦਾਂ ਹੁਣ ਯੋਗੀ ਯਾਰ ਚੱਲੇਗਾ। ਹਰਿਆਣੇ ਵਾਲਿਆਂ ਨੇ ਵੀ ਆਪਣਾ ਦਸਤਾ ਬਣਾ ਲਿਆ। ਦਸਤਾ ਕਾਹਦਾ? ਕੁਹਾੜੇ ਚ ਦਸਤਾ ਪਾ ਲਿਆ ਤੇ ਕੁਹਾੜਾ ਹੁਣ ਵਾਹੁਣਗੇ। ਇਹਨਾਂ ਨੇ ਜਿਹੜਾ ਦੁਰਗਾ ਦਸਤਾ ਬਣਾਇਆ ਆਪਰੇਸ਼ਨ ਦੁਰਗਾ ਦੇ ਨਾਮ ਤੇ, ਇਹ ਪਤਾ ਨਹੀਂ ਹੁਣ ਕਿਹਦਾ ਆਪਰੇਸ਼ਨ ਕਰੇਗਾ। ਪਰ ਹਾਲ ਦੀ ਘੜੀ ਨਾ ਪਹਿਲੇ ਦਿਨ ਪੈਂਦੀ ਸੱਟੇ ਕਹਿੰਦੇ ਕਿ ਅਸੀਂ 72 ਮਨ ਚਲੇ ਫੜ ਲਿਆ। ਉਹ ਕਹਿੰਦੇ ਕਿ ਅਸੀਂ ਕੁੜੀਆਂ ਨੂੰ ਸਿਕਿਉਰ ਕਰਾਂਗੇ, ਜਿਹੜੇ ਲੋਕ ਛੇੜਦੇ ਆ ਉਹਨਾਂ ਤੇ ਕੰਜਾਂ ਕੱਸਦੇ ਆ, ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਆ, ਜਿੱਦਾਂ ਰੇਲਵੇ ਸਟੇਸ਼ਨ ਹੈ, ਬੱਸ ਅੱਡੇ ਆ, ਸਕੂਲ ਕਾਲਜ ਆ, ਇਹਨਾਂ ਦੇ ਆਲੇ ਦੁਆਲੇ ਸਾਡੀ ਇਹ ਜਿਹੜੀ ਆਰਮੀ ਕਹਿ ਲਈਏ, ਜਿਹੜੀ ਦੁਰਗਾ ਆਰਮੀ ਹੈ, ਉਹ ਰਿਹਾ ਕਰੇਗੀ। ਇਹਦੇ ਵਿੱਚ ਲੇਡੀਜ਼ ਕਾਂਸਟੇਬਲ ਵੀ ਹੋਣਗੇ, ਹੋਰ ਵੀ ਲੇਡੀ ਪੁਲਿਸ ਅਧਿਕਾਰੀ ਹੋਣਗੇ, ਸਿਵਲ ਕੱਪੜਿਆਂ 'ਚ ਵੀ ਉਹ ਤੁਰੇ ਫਿਰਨਗੇ। ਉਹ ਇਹਨਾਂ ਨੇ ਇਹ ਸਾਰਾ ਕੁਛ ਪਲਾਨ ਕਰਕੇ ਤੇ ਇੰਪਲੀਮੈਂਟ ਕੀਤਾ। ਨਾਲ ਇਹ ਵੀ ਦੱਸ ਦਿੱਤਾ ਕਿ ਅਸੀਂ ਅਲੱਗ ਕੁੜੀਆਂ ਲਈ ਜਾਂ ਬੀਬੀਆਂ ਲਈ ਥਾਣੇ ਬਣਾਵਾਂਗੇ, ਜਿਨ੍ਹਾਂ ਦੇ ਵਿੱਚੋਂ ਬੇਰੋਕ ਟੋਕ ਆ ਕੇ ਆਪਣੀ ਜੋ ਵੀ ਕੋਈ ਪਰੇਸ਼ਾਨੀ ਹੈ ਉਹ ਦੱਸ ਸਕਦੇ, ਲਿਖਾ ਸਕਦੇ, ਅਸੀਂ ਐਕਸ਼ਨ ਲਵਾਂਗੇ। ਇਹ ਹੁਣ ਇੱਥੇ ਹਰਿਆਣੇ ਦੇ ਵਿੱਚ ਵੀ ਆ ਗਿਆ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖ ਸਕਦੇ ਹਾਂ ਕਿ ਜਿੰਨੇ ਵੀ ਇਹਨਾਂ ਦੇ ਭਾਜਪਾ ਸ਼ਾਸਤ ਪ੍ਰਦੇਸ਼ ਆ, ਉੱਥੇ ਇਸ ਤਰ੍ਹਾਂ ਦੇ ਦਸਤੇ ਵੱਖੋ ਵੱਖਰੇ ਨਾਵਾਂ ਹੇਠ ਆ ਸਕਦੇ ਆ, ਕਿਉਂਕਿ ਯੋਗੀ ਰਾਜ ਦੇ ਵਿੱਚ ਇਹ ਪ੍ਰਬੰਧ ਠੀਕ ਠਾਕ ਚੱਲਦਾ ਪਿਆ। ਔਰ ਠੀਕ ਠਾਕ ਇੰਨਾ ਚੱਲਦਾ ਪਿਆ ਕਿ ਰਾਤੀ ਇੱਕ ਮੰਗੇਤਰ ਜੋੜਾ ਬਾਜ਼ਾਰ ਦੇ ਵਿੱਚੋਂ ਲੰਘਿਆ ਜਾਂਦਾ ਸੀ, ਮੋਟਰਸਾਈਕਲ ਉਹਨਾਂ ਦਾ ਰਕਵਾਇਆ ਤੇ ਉਹਨਾਂ ਪੁੱਛਿਆ ਕਿ ਹਾਂਜੀ ਭਾਈ ਸਾਹਿਬ ਕੌਣ? ਉਹ ਕਹਿੰਦੇ ਅਸੀਂ ਯੋਗੀ ਦੇ ਚੇਲੇ ਆ, ਹਿੰਦੂ ਯੁਵਾ ਵਾਹਿਨੀ ਵਾਲੇ ਆ। ਤੁਸੀਂ ਕੌਣ ਹੋ? ਉਹਨਾਂ ਕਿਹਾ ਅਸੀਂ ਮੰਗੇਤਰ ਆ। ਉਹਨਾਂ ਨੇ ਜਦੋਂ ਮੰਗੇਤਰ ਦਾ ਨਾਂ ਲਿਆ ਤੇ 5-7 ਉਹਨਾਂ ਨੇ 35 ਚਪੇੜਾਂ ਮਾਰਤੀਆਂ, ਨਾਲੇ ਉਸ ਬੀਬੀ ਦੇ ਨਾਲ ਸਰੀਰਕ ਛੇੜਛਾੜ ਕੀਤੀ। ਉਹਨਾਂ ਨੇ ਜਦੋਂ ਰੌਲਾ ਪਾਇਆ, ਉਹ ਲਾਗਿਓਂ ਕਿਤੇ ਲੰਘਿਆ ਜਾਂਦਾ ਸੀ, ਉਸ ਵਿਅਕਤੀ ਦਾ ਭਰਾ ਜਿਹੜਾ ਕਿ ਮੰਗੇਤਰ ਸੀ ਉਸ ਬੀਬੀ ਦਾ, ਉਹਦਾ ਭਰਾ ਆਇਆ, ਨਾਲ ਉਹਨੂੰ ਵੀ ਸੁੱਟ ਲਿਆ, ਨਾਲੇ ਕੁੱਟਿਆ, ਨਾਲੇ ਚੰਗੀ ਤਰ੍ਹਾਂ ਝਾੜਿਆ ਤੇ ਉਤੋਂ ਜਾਂਦੇ ਦਬਕਾ ਮਾਰ ਕੇ ਗਏ ਕਿ ਜੇ ਥਾਣੇ ਗਏ ਤੇ ਫਿਰ ਅਸੀਂ ਯੋਗੀ ਜੀ ਨੂੰ ਦੱਸਾਂਗੇ। ਇਸ ਤਰ੍ਹਾਂ ਦਾ ਵੀ ਕੰਮ ਉੱਥੇ ਚੱਲਣ ਡਿਆ। ਹੁਣ ਜੇ ਹਰਿਆਣੇ ਦੇ ਵਿੱਚ ਵੀ ਇਹੋ ਜਿਹਾ ਕੰਮ ਚੱਲ ਪਿਆ, ਠੀਕ ਆ, ਕੁੜੀਆਂ ਨੂੰ ਛੇੜਛਾੜ ਤੋਂ ਬਚਾਉਣਾ ਪੁਲਿਸ ਦਾ ਜਾਂ ਪ੍ਰਸ਼ਾਸਕੀ ਪ੍ਰਬੰਧ ਦਾ ਇੱਕ ਫਰਜ਼ ਆ, ਉਹ ਨਿਭਾਉਣ। ਅਸੀਂ ਨਹੀਂ ਕਹਿੰਦੇ ਜੀ ਸਦਕੇ ਜਮ ਨਿਭਾਉਣ, ਨਿਭਾਈ ਜਾਣ। ਪਰ ਦੇਖੋ ਜਿਹੜਾ ਇਸ ਬਹਾਨੇ ਲੋਕਾਂ ਦੇ ਕਮਰਿਆਂ 'ਚ ਝਾਕਣਾ,
ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਕਰਨਾ ਇਹ ਠੀਕ ਨਹੀਂ ਹੈ। ਇਹ ਦਸਤੂਰ ਠੀਕ ਨਹੀਂ ਹੈ, ਨਾ ਸਮਾਜੀ ਤੌਰ ਤੇ ਨਾ ਇਹ ਸਿਆਸੀ ਤੌਰ ਤੇ ਅਸੀਂ ਇਹਨੂੰ ਠੀਕ ਕਹਿ ਸਕਦੇ ਹਾਂ। ਪਰ ਜਿਸ ਤਰ੍ਹਾਂ ਦਾ ਯੂਪੀ ਦੇ ਵਿੱਚ ਹੋਇਆ, ਸਭ ਕੁਛ ਵਰਤਾਰਾ ਘਟਿਆ, ਉਹ ਤੋਂ ਇਹ ਜਾਪਦਾ ਕਿ ਹਰਿਆਣੇ 'ਚ ਤੇ ਇਹਦੋਂ ਵੀ ਜ਼ਿਆਦਾ ਵਾਪਰੇਗਾ। ਹਰਿਆਣੇ 'ਚ ਅਸੀਂ ਦੇਖਿਆ ਇੱਥੇ ਤੇ ਬਹੁਤ ਬਹੁਤ ਹੀ ਜ਼ਿਆਦਾ ਔਰਤਾਂ ਦੇ ਨਾਲ ਇਸ ਤਰ੍ਹਾਂ ਦੀਆਂ ਕੀਤੀਆਂ ਜਾਂਦੀਆਂ ਕਰਤੂਤਾਂ ਜਿਹੜੀਆਂ ਸ਼ਰਮਸਾਰ ਕਰਦੀਆਂ। ਖਾਪ ਪੰਚਾਇਤਾਂ ਦੇ ਇਹੋ ਜਿਹੇ ਫੈਸਲੇ ਆਉਂਦੇ ਆ ਜਿਹੜੇ ਕਈ ਵਾਰੀ ਨੀਵੀਂ ਪਵਾ ਦਿੰਦੇ। ਖਬਰ ਪੜ੍ਹਦਿਆਂ ਉਹਨਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਕੁੜੀਆਂ ਨੂੰ। ਬਲਾਤਕਾਰ ਜਿਹੜੇ ਹੁੰਦੇ ਆ ਯੂਪੀ ਦੇ ਵਿੱਚ, ਹਰਿਆਣੇ ਦੇ ਵਿੱਚ ਜਾਂ ਹੋਰ ਜਿਹੜੀਆਂ ਇੱਧਰਲੀਆਂ ਨਾਰਥ ਵਾਲੀਆਂ ਸਟੇਟਾਂ ਨੇ, ਇਹਨਾਂ ਦੇ ਵਿੱਚ ਬਹੁਤੇ ਬਲਾਤਕਾਰ ਹੈ ਜਿਹੜੇ ਉਹ ਜਾਣ ਪਛਾਣ ਵਾਲੇ ਬੰਦਿਆਂ ਦੇ ਕੀਤੇ ਕੁਕਰਮ ਹੁੰਦੇ ਆ ਜੀ। ਲੋੜ ਚਫੇਰਿਓਂ ਆ। ਇਹ ਇਕੱਲਾ ਨਹੀਂ ਕਿ ਤੁਸੀਂ ਛੇੜਛਾੜ ਤੋਂ ਬਚਾ ਲਿਆ, ਤੇ ਤੁਸੀਂ ਔਰਤ ਨੂੰ ਇਹੋ ਜਿਹਾ ਮਾਹੌਲ ਨਹੀਂ ਪ੍ਰੋਵਾਈਡ ਕਰ ਸਕਦੇ ਜਿਹਦੇ 'ਚ ਉਹ ਆਪਣੇ ਆਪ ਨੂੰ ਮਹਿਸੂਸ ਕਰੇ, ਆਪਣੇ ਆਪ ਨੂੰ ਇੰਨਾ ਡਰਾਵਣਾ ਮਹਿਸੂਸ ਨਾ ਕਰੇ ਕਿ ਉਹ ਰਾਤ ਨੂੰ ਆਪਣੇ ਕੰਮ ਕਰਤੇ ਨਹੀਂ ਜਾ ਸਕਦੀ, ਰਾਤ ਨੂੰ ਆਪਣੇ ਮੰਗੇਤਰ ਨਾਲ ਬਾਹਰ ਨਹੀਂ ਜਾ ਸਕਦੀ, ਦਿਨੇ ਉਹ ਆਪਣੇ ਦੋਸਤ ਨਾਲ ਨਹੀਂ ਤੁਰ ਸਕਦੀ। ਇਹੋ ਜਿਹਾ ਮਾਹੌਲ ਦੀ ਜ਼ਰੂਰਤ ਨਹੀਂ। ਮਾਹੌਲ ਬਣਾਓ, ਠੀਕ ਹੈ, ਤੁਸੀਂ ਆਪਣਾ ਪ੍ਰਬੰਧ ਚਲਾਓ, ਪਰ ਮਾਹੌਲ ਇਹੋ ਜਿਹਾ ਸਿਰਜੋ ਜਿਹਦੇ 'ਚ ਲੋਕਾਂ ਨੂੰ ਮਹਿਸੂਸ ਹੋਵੇ, ਨਾ ਕਿ ਖੌਫਤਾ ਮਹਿਸੂਸ ਹੋਵੇ। ਪਰ ਇਸ ਸਮੇਂ ਜੋ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਬਣਾਇਆ ਜਾ ਰਿਹਾ, ਉਹਦੇ 'ਚ ਮਹਿਸੂਸ ਤਾਂ ਘੱਟ ਆ, ਖੌਫਤਾ ਜ਼ਿਆਦਾ ਹੈ। ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ। ਸੁਖਪਾਲ ਖਹਿਰਾ ਨੇ ਸ਼ਬਦੀ ਵਾਰ ਕੀਤਾ ਹੈ ਕੈਪਟਨ ਦੇ ਵੀ ਬਦਲਾਖੋਰੀ ਦੇ ਤਹਿਤ ਹੀ ਜਿਹੜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਐਚ.ਐਸ. ਸਾਜਨ, ਉਹਨਾਂ ਦਾ ਅਪਮਾਨ ਕੀਤਾ ਹੈ ਕੈਪਟਨ ਨੇ। ਦੇਖੋ, ਇੱਕ ਚੀਜ਼ ਇੱਥੇ ਸਾਫ਼ ਹੋਣ ਰਹੀ ਹੈ ਕਿ ਤੀਜੀ ਧਿਰ ਆਉਣ ਦੇ ਨਾਲ ਕੁਛ ਨਾ ਕੁਛ ਚੰਗਾ ਹੋ ਰਿਹਾ। ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸ ਸਕਦਾ। ਇੱਕ ਤਾਂ ਓਨਟਾਰੀਓ ਦੇ ਵਿੱਚ ਜਿਹੜਾ ਕਤਲੇਆਮ ਨੂੰ ਪ੍ਰਵਾਨ ਕਰਨ ਵਾਲਾ ਮਤਾ ਪਾਇਆ ਗਿਆ, ਪ੍ਰਵਾਨ ਕੀਤਾ ਗਿਆ, ਉਹਦੇ ਵਿੱਚ ਅਕਾਲੀ ਨਹੀਂ ਬੋਲੇ। ਪਹਿਲਾਂ ਅਕਾਲੀ ਨਹੀਂ ਬੋਲੇ, ਕਾਂਗਰਸ ਨੇ ਤੇ ਬੋਲਣਾ ਕੀ ਸੀ? ਕਾਂਗਰਸ ਤੇ ਉਸ ਮੁੱਦੇ ਤੇ ਬੋਲ ਹੀ ਨਹੀਂ ਸਕਦੀ। ਉਹ ਤੇ ਖਸਿਆਣੀ ਬਿੱਲੀ ਖੰਭਾ ਨੋਚਣ ਵਾਲੀ ਗੱਲ ਆ। ਅੰਦਰੋਂ ਅੰਦਰ ਜੋ ਮਰਜ਼ੀ ਕਰੀ ਜਾਣ, ਖੁੱਲ ਕੇ ਇਸ ਮੁੱਦੇ ਤੇ ਬੋਲ ਨਹੀਂ ਸੀ ਸਕਦੇ। ਫਿਰ ਬੁਲਾਇਆ ਕਿਵੇਂ ਅਕਾਲੀਆਂ ਨੂੰ ਕਿ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਉਸ ਓਨਟਾਰੀਓ ਮਤੇ ਦਾ ਸਵਾਗਤ ਕੀਤਾ ਤੇ ਨਾਲ ਅਕਾਲੀਆਂ ਨੂੰ ਕਿਹਾ ਕਿ ਹਾਂ ਭਾਈ, ਹੁਣ ਤੁਹਾਡੀ ਕੀ ਸਲਾਹ ਆ, ਕਿ ਤੁਸੀਂ ਕੇਂਦਰ ਦੇ ਉਸ ਬਿਆਨ ਨਾਲ ਸਹਿਮਤੀ ਰੱਖਦੇ ਹੋ ਜਿਹਦੇ 'ਚ ਉਹਨਾਂ ਨੇ ਉਸ ਮਤੇ ਦੀ ਵਿਰੋਧਤਾ ਕੀਤੀ ਹੈ। ਇਹ ਫਸ ਗਏ। ਸਾਰੀ ਜ਼ਿੰਦਗੀ ਇਸ ਮੁੱਦੇ ਤੇ ਸਿਆਸਤ ਕਰਦੇ ਰਹੇ ਸੀ, ਇਹਨਾਂ ਨੂੰ ਬੋਲਣਾ ਪਿਆ। ਸੁਖਬੀਰ ਇੱਥੇ ਬੋਲਿਆ, ਪ੍ਰੇਮ ਸਿੰਘ ਚੰਦੂਮਾਜਰਾ ਅਸੈਂਬਲੀ 'ਚ ਬੋਲਿਆ। ਦੂਜੇ ਦਿਨ ਫਿਰ ਇਹ ਚੀਜ਼ ਵਾਪਰ ਗਈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਦਿੱਤਾ ਕਿ ਮੈਂ ਹਰਜੀਤ ਸਿੰਘ ਸੱਜਣ ਨੂੰ ਨਹੀਂ ਮਿਲਾਂਗਾ ਕਿਉਂਕਿ ਉਹ ਖਾਲਿਸਤਾਨੀ ਸਮਰਥਕ ਆ। ਫਿਰ ਅਕਾਲੀ ਚੁੱਪ ਕਰ ਗਏ। ਕਾਂਗਰਸੀਆਂ ਨੇ ਇਹ ਗੱਲ ਕਹੀ, ਅਕਾਲੀ ਚੁੱਪ ਕਰਕੇ, ਕਿਉਂਕਿ ਅਕਾਲੀਆਂ ਦੀ ਵੀ ਅੰਦਰ ਖਾਤੇ ਤੇ ਪ੍ਰਵਾਸੀ ਪੰਜਾਬੀਆਂ ਨਾਲ ਨਾਰਾਜ਼ਗੀ ਹੈ। ਜੋ ਕੁਛ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ 'ਚ ਬਰਦਾਸ਼ਤ ਕੀਤਾ, ਉਹਨਾਂ ਨੇ ਤੇ ਅਮਰੀਕਾ 'ਚ ਵੀ ਕੀਤਾ, ਅਕਾਲੀਆਂ ਨੇ ਕੈਨੇਡਾ 'ਚ ਵੀ ਕੀਤਾ। ਉਹਦੇ ਦੋ ਮੁਲਕਾਂ 'ਚ ਖੜ ਕੇ ਆਏ ਆ, ਉਹ ਚੁੱਪ ਕਰਕੇ ਕਿ ਚਲੋ ਠੀਕ ਆ। ਪਰ ਉਹ ਇੱਥੇ ਹੁਣ ਫਿਰ ਕੌਣ ਬੋਲਦਾ ਪਿਆ? ਆਮ ਆਦਮੀ ਪਾਰਟੀ ਵਾਲੇ। ਆਮ ਆਦਮੀ ਪਾਰਟੀ ਵਾਲੇ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਤੁਸੀਂ ਇਹ ਆਪਣੀ ਸਿਆਸੀ ਕਿੜ ਕੱਢਦੇ ਪਏ ਹੋ, ਆਪਣੀ ਸਿਆਸੀ ਖਿੱਚ ਕੱਢਦੇ ਪਏ ਹੋ, ਔਰ ਇਹਦੇ ਨਾਲ ਤੁਸੀਂ ਹਰਜੀਤ ਸਿੰਘ ਸੱਜਣ ਦਾ ਨਹੀਂ, ਤੁਸੀਂ ਸਾਰੇ ਪ੍ਰਵਾਸੀ ਭਾਈਚਾਰੇ ਦਾ ਅਪਮਾਨ ਕਰਦੇ ਪਏ। ਇਹ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿਆਸੀ ਖਹਿਬਾਜ਼ੀ ਦੇ ਬਹਾਨੇ ਤੁਸੀਂ ਅਪਮਾਨ ਕਰਦੇ ਪਏ ਹੋ, ਇਕੱਲਾ ਹਰਜੀਤ ਸਿੰਘ ਸੱਜਣ ਦਾ ਨਹੀਂ, ਤੁਸੀਂ ਸਾਰੀ ਪੰਜਾਬੀ ਕਮਿਊਨਿਟੀ ਜਿਹੜੀ ਉੱਧਰ ਰਹਿੰਦੀ ਉਹਨਾਂ ਦਾ ਅਪਮਾਨ ਕਰਦੇ ਪਏ ਹੋ। ਇਹ ਹੁਣ ਫੇਰ ਦਬਾਅ ਦੇ ਹੇਠ ਆ ਜਾਣਗੇ। ਜੇ ਸੁਖਪਾਲ ਸਿੰਘ ਖਹਿਰਾ ਵਰੇ ਨਾ ਬੋਲਦੇ ਤੇ ਦੋਵੇਂ ਧਿਰਾਂ ਆਪਸ ਦੇ ਵਿੱਚ ਸਾਇਲੈਂਟ ਸੀ, ਤੇ ਉਸ ਸਾਇਲੈਂਟ ਨੂੰ ਆਪਾਂ ਕਹਿ ਸਕਦੇ ਕਿ ਦੋਵੇਂ ਆਪਸ ਦੇ ਵਿੱਚ ਘਿਓ ਖਿਚੜੀ ਸੀ। ਦੋਵਾਂ ਨੇ ਇੱਕ ਦੂਜੇ ਦੀ ਗੱਲ ਨਹੀਂ ਸੀ ਕੱਢਣੀ। ਸੋ ਇਹ ਤੀਜੀ ਧਿਰ ਦਾ ਇੱਕ ਫਾਇਦਾ ਪੰਜਾਬ ਦੇ ਅੰਦਰ ਵੇਖਣ ਨੂੰ ਮਿਲਦਾ ਪਿਆ, ਔਰ ਇਸ ਦੇ ਤੇ ਬਹਿਸ ਹੋਣ ਡਈ ਹੈ, ਚਰਚਾ ਹੋਣ ਡਈ ਹੈ, ਔਰ ਹੋਣੀ ਵੀ ਚਾਹੀਦੀ ਹੈ। ਦੇਖੋ, ਜ਼ਿਆਤੀ ਨਜ਼ਰੀਆ, ਜੇ ਮੇਰਾ ਜ਼ਿਆਤੀ ਨਜ਼ਰੀਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਪਤਾ ਨਹੀਂ ਨਾ ਸਮਝੀ 'ਚ ਦੇਤਾ, ਬੇਸਮਝੀ 'ਚ ਦੇਤਾ ਜਾਂ ਕਾਹਲੀ 'ਚ ਦੇਤਾ, ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ। ਦੇਖੋ ਠੀਕ ਆ, ਇਹਨਾਂ ਨੂੰ ਉੱਥੇ ਰੋਕਿਆ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਐਨ ਕੁਝ ਮਿੰਟ ਪਹਿਲਾਂ ਇਹਨਾਂ ਨੂੰ ਆਪਣਾ ਵਿਜ਼ਿਟ ਉੱਥੋਂ ਕੈਂਸਲ ਕਰਨਾ ਪਿਆ। ਬੜੀ ਨਮੋਸ਼ੀ ਵਾਲੀ ਗੱਲ ਹੁੰਦੀ ਹੈ, ਕਿਸੇ ਵੀ ਬੰਦੇ ਲਈ ਬੜੀ ਇਹ ਸਦਮੇ ਬਰੋਬਰ ਗੱਲ ਹੁੰਦੀ ਹੈ। ਪਰ ਤੁਸੀਂ ਫਰਾਕ ਦਿਲੀ ਦਿਖਾ ਸਕਦੇ ਸੀ ਕਿ ਦੇਖੋ ਭਾਈ, ਜਦੋਂ ਮੈਂ ਗਿਆ ਸੀਗਾ ਆਪਣੇ ਭਾਈਚਾਰੇ ਨੂੰ ਮਿਲਣ, ਤੇ ਤੁਸੀਂ ਇਹ ਕਹਿ ਕੇ ਰੋਕਤਾ ਸੀ ਕਿ ਇੱਥੇ ਸਿਆਸੀ ਪ੍ਰੋਗਰਾਮ ਨਹੀਂ ਕੀਤੇ ਜਾ ਸਕਦੇ, ਪਰ ਤੁਸੀਂ ਆਓ ਸਾਡੇ ਮੁਲਕ 'ਚ ਜੋ ਮਰਜ਼ੀ ਕਰੋ, ਅਸੀਂ ਤੁਹਾਡਾ ਸਵਾਗਤ ਕਰਾਂਗੇ।
ਤਾਂ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਮਾੜੀ ਮੋਟੀ ਕਸ਼ੀਦਗੀ ਸੀਗੀ ਉਹ ਵੀ ਨਿਕਲ ਜਾਂਦੀ। ਪਰ ਹੋਇਆ ਕਿ ਇਹਨਾਂ ਨੇ ਉਲਟਾ ਬਿਆਨ ਦਿੱਤਾ, ਜਦ ਕਿ ਦੇਖੋ ਕੋਈ ਵੀ ਮੇਰੇ ਖਿਆਲ ਦੇ ਨਾਲ ਸਾਬਤ ਨਹੀਂ ਕਰ ਸਕਦਾ ਕਾਂਗਰਸੀਆਂ ਚੋਂ ਕਿ ਹਰਜੀਤ ਸਿੰਘ ਸੱਜਣ ਨੇ ਕਿਸੇ ਮੰਚ ਤੇ ਜਾਂ ਕਿਸੇ ਜਥੇਬੰਦੀ ਦੇ ਵਿੱਚ ਅਧਿਕਾਰਤ ਤੌਰ ਤੇ ਮੈਂਬਰਸ਼ਿਪ ਲੈ ਕੇ ਖਾਲਿਸਤਾਨ ਦੇ ਮੁੱਦੇ ਤੇ ਉਹਨੇ ਕੋਈ ਗਤੀਵਿਧੀ ਕੀਤੀ ਹੋਵੇ। ਸਾਰੀ ਜ਼ਿੰਦਗੀ ਉਹਨੇ ਆਪਣਾ ਪੁਲਿਸ ਦਾ ਕੈਰੀਅਰ ਜਿਹੜਾ ਉਹ ਨਿਭਾਇਆ ਜਾਂ ਫੌਜ ਦਾ ਕੈਰੀਅਰ ਨਿਭਾਇਆ, ਆਪਣੇ ਵਤਨ ਦੀ ਉਹਨੇ ਸੇਵਾ ਕੀਤੀ ਹੈ। ਉਹਨੂੰ ਇਸ ਕਰਕੇ ਕਿ ਤੁਹਾਡੀ ਉਹ ਸਿਆਸੀ ਖੇਡ ਆ, ਜਿਹੜੀ ਤੁਹਾਡੀ ਸਿਆਸੀ ਅੰਦਰੂਨੀ ਖੇਡ ਆ, ਇਹਦੇ ਕਰਕੇ ਤੁਸੀਂ ਉਹਨੂੰ ਕਹਿੰਦੇ ਕਿ ਉਹ ਖਾਲਿਸਤਾਨੀ ਸਮਰਥਕ ਹੈ ਤੇ ਉਹਦੇ ਬਾਪ ਨੂੰ ਵੀ ਵਿੱਚ ਘੜੀਸ ਲੈਂਦੇ ਹੋ। ਤਾਂ ਮੇਰੇ ਖਿਆਲ ਦੇ ਨਾਲ ਤੁਹਾਡਾ ਇਹ ਜਿਹੜਾ ਬਿਆਨ ਆ ਉਹ ਇੱਕ ਚੀਫ ਮਿਨਿਸਟਰ ਦਾ ਬਿਆਨ ਨਹੀਂ ਹੋ ਸਕਦਾ, ਇੱਕ ਸਿਆਸਤਦਾਨ ਦਾ ਤਾਂ ਹੋ ਸਕਦਾ, ਇੱਕ ਰਾਜੇ ਮਹਾਰਾਜੇ ਦੇ ਮੁੰਡੇ ਦਾ ਤਾਂ ਹੋ ਸਕਦਾ, ਪਰ ਪਰਪੱਕ ਚੀਫ ਮਿਨਿਸਟਰ ਦਾ ਨਹੀਂ ਹੋ ਸਕਦਾ। ਜੇ ਇਸ ਗੱਲ ਨੂੰ ਲੈ ਕੇ ਚੱਲੀਏ ਰਾਜਕਰਨਵੀਰ ਸਿੰਘ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਵਾਂ ਕਿ 2005 ਦੇ ਵਿੱਚ ਇਹ ਚੀਫ ਮਿਨਿਸਟਰ ਸੀਗਾ ਕੈਪਟਨ ਅਮਰਿੰਦਰ ਸਿੰਘ, ਪਾਕਿਸਤਾਨ ਦੇ ਦੌਰੇ ਤੇ ਗਿਆ। ਉਦੋਂ ਪਤਾ ਨਹੀਂ ਭੇਡੂ ਭੂਡੂ ਵੀ ਕੀ ਹੈ ਇੱਥੋਂ ਗਿਫਟ ਵਜੋਂ ਲੈ ਕੇ ਆਏ ਸਨ ਮੇਰੇ ਖਿਆਲ ਦੇ ਨਾਲ। ਉਸ ਸਮੇਂ ਜਦੋਂ ਇਹ ਪਾਕਿਸਤਾਨ ਦੇ ਵਿਜ਼ਿਟ ਤੇ ਗਏ, ਪਰਵੇਜ਼ ਮੁਸ਼ਰਫ ਦੇ ਨਾਲ ਮੁਲਾਕਾਤ ਕੀਤੀ ਸੀ ਇਹਨਾਂ ਨੇ। ਜੇ ਕਿਸੇ ਨੂੰ ਸ਼ੱਕ ਹੋਵੇ, ਆ ਜਿਹੜੀ ਹੁਣ ਨਵੀਂ ਪੁਸਤਕ ਆਈ ਹੈ ਇਹਦੀ ਮਹਾਰਾਜਾ ਪੀਪਲਸ, ਸ਼ਾਇਦ ਉਹਦਾ ਨਾਮ ਹੈ ਪੀਪਲਸ ਮਹਾਰਾਜਾ, ਉਹਦੇ ਵਿੱਚ ਪੜ੍ਹਿਆ ਜਾ ਸਕਦਾ ਉਹ ਹਵਾਲਾ। ਉਸ ਕਿਤਾਬ ਦੇ ਵਿੱਚ ਜ਼ਿਕਰ ਹੈ ਕਿ ਪਰਵੇਜ਼ ਮੁਸ਼ਰਫ ਦੇ ਨਾਲ ਮੁਲਾਕਾਤ ਕੀਤੀ। ਜੇ ਐਜ਼ ਏ ਚੀਫ ਮਿਨਿਸਟਰ ਪਰਵੇਜ਼ ਮੁਸ਼ਰਫ ਦੇ ਨਾਲ ਮੁਲਾਕਾਤ ਕੀਤੀ ਜਾ ਸਕਦੀ, ਉਸ ਪਰਵੇਜ਼ ਮੁਸ਼ਰਫ ਦੇ ਨਾਲ ਜਿਹਨੇ ਕੁਝ ਸਾਲ ਪਹਿਲਾਂ ਕਾਰਗਲ ਦੇ ਵਿੱਚ ਯਾਨੀ ਦੇਸ਼ ਦੀ ਪ੍ਰਭੂ ਸੱਤਾ ਤੇ ਹਮਲਾ ਕੀਤਾ ਸੀ, ਜੇ ਉਹਦੇ ਨਾਲ ਰਸਮੀ ਮੁਲਾਕਾਤ ਕੀਤੀ ਜਾ ਸਕਦੀ ਹੈ ਤੇ ਇਹ ਤੇ ਜਿਹੜੇ ਸੰਸਾਰ ਦੇ ਚੋਟੀ ਦੇ 5 ਦੇਸ਼ ਆ ਉਹਨਾਂ ਪੰਜਾਂ ਦੇ ਵਿੱਚੋਂ ਇੱਕ ਦਾ ਰੱਖਿਆ ਮੰਤਰੀ ਆ ਰਿਹਾ। ਇੱਥੇ ਰਸਮ ਨਹੀਂ ਸੀ ਨਿਭਾਈ ਜਾ ਸਕਦੀ। ਸੋ ਜੇ ਉੱਥੇ ਰਸਮ ਨਿਭਾਈ ਜਾ ਸਕਦੀ, ਜਿਹਨੂੰ ਅਸੀਂ ਆਪਣਾ ਦੁਸ਼ਮਣ ਮੰਨਦੇ ਹਾਂ, ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਾਂ ਪਾਕਿਸਤਾਨ ਨੂੰ, ਜੇ ਉੱਥੋਂ ਦੇ ਉਸ ਜਰਨੈਲ ਦੇ ਨਾਲ ਰਸਮ ਨਿਭਾ ਸਕਦੇ ਹਾਂ ਜਿਹਨੇ ਸਾਡੀ ਪ੍ਰਭੂ ਸੱਤਾ ਤੇ ਹਮਲਾ ਕੀਤਾ, ਤੇ ਫਿਰ ਇਹਨੇ ਤਾਂ ਕੋਈ ਸਿੱਧਾ ਸਾਡੇ ਨਾਲ ਕੋਈ ਇੱਟ ਕੜਿਕਾ ਨਹੀਂ ਲਿਆ। ਦੂਜੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਆ, ਇਸ ਸਮੇਂ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਨਹੀਂ। ਉਹਨੂੰ ਸਾਰੀਆਂ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਔਰ ਪੰਜਾਬੀਆਂ ਦੀਆਂ ਭਾਵਨਾਵਾਂ ਕੀ ਕਹਿੰਦੀਆਂ ਕਿ ਜੇ ਕੋਈ ਦੁਸ਼ਮਣ ਵੀ ਆ ਜਾਵੇ ਅਸੀਂ ਉਹਦਾ ਵੀ ਸਵਾਗਤ ਕਰਦੇ ਕਿ ਸਾਡੇ ਵਿਹੜੇ ਆਇਆ, ਸਾਡੇ ਘਰੇ ਆਇਆ, ਗਿਲੇ ਸ਼ਿਕਵੇ ਬਾਅਦ ਚ ਹੋਣਗੇ, ਪਰ ਪਹਿਲਾਂ ਸਵਾਗਤ ਕਰੋ। ਆਉਂਦਾ ਜਾਂਦਾ ਅਸੀਂ ਖੋਲ ਕੇ ਦਿਲ ਖੋਲ ਕੇ ਉਹਦਾ ਸਵਾਗਤ ਕਰੀਏ, ਕਿਉਂਕਿ ਦੇਖੋ ਮੇਰੇ ਖਿਆਲ ਦੇ ਨਾਲ ਇਕੱਲੇ ਪੰਜਾਬ ਦਾ ਨਹੀਂ, ਇਕੱਲੇ ਭਾਰਤ ਦੇ ਨਹੀਂ, ਸਮੁੱਚੇ ਏਸ਼ੀਆ ਦਾ ਮਾਣ ਆ। ਜੇ ਅਸੀਂ ਇਸ ਤਰ੍ਹਾਂ ਸੌੜੀਆਂ ਸਿਆਸੀ ਸੋਚਾਂ ਦੇ ਵਿੱਚ ਉਲਝ ਕੇ ਇਹੋ ਜਿਹੀਆਂ ਚੀਜ਼ਾਂ ਕਰਾਂਗੇ, ਮੇਰੇ ਖਿਆਲ ਦੇ ਨਾਲ ਚੰਗੀਆਂ ਨਹੀਂ। ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਵੀ ਫਰਾਕ ਤੇ ਲਈ ਦਿਖਾਉਣੀ ਚਾਹੀਦੀ ਹੈ। ਵਧੀਆ ਇਨਸਾਨ ਨੇ ਉਹ। 84 ਦੇ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੇ ਵਿੱਚ ਅਸਤੀਫਾ ਦਿੱਤਾ ਉਹਨੇ। ਫਿਰ 86 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਵਿੱਚ ਆਪਰੇਸ਼ਨ ਵੁੱਡ ਰੋਜ਼ ਦੇ ਵਿੱਚ ਫੌਜ ਵਾੜੀ ਗਈ, ਉਦੋਂ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ। ਪਾਣੀ ਵਾਲੇ ਮੁੱਦੇ ਤੇ ਕੰਦੂ ਖੇੜਾ ਮੋਰਚਾ, ਬਹੁਤ ਵਧੀਆ ਉਹਨਾਂ ਦਾ ਅਕਸ ਆ। ਔਰ ਜਿਹੜਾ 2017 ਵਾਲਾ ਇਲੈਕਸ਼ਨ ਜਿੱਤਿਆ, ਜੇ ਸਿੱਖ ਵੋਟ ਬੈਂਕ ਕਾਂਗਰਸ ਵੱਲ ਖਿੱਚਿਆ ਗਿਆ ਤੇ ਉਹਦਾ ਇੱਕ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਇਹ ਸਿਆਸੀ ਪਿਛੋਕੜ ਸੀ। ਤੇ ਜੇ ਇਸ ਮੌਕੇ ਤੇ ਆ ਕੇ ਇਹੋ ਜਿਹੀ ਗੱਲ ਕਰਦਾ ਕੈਪਟਨ ਅਮਰਿੰਦਰ ਸਿੰਘ, ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਪਰ ਸੁਖਪਾਲ ਖਹਿਰੇ ਨੇ ਜੋ ਕਿਹਾ, ਸੁਖਪਾਲ ਖਹਿਰੇ ਨੇ ਠੀਕ ਕਿਹਾ ਕਿ ਇਹ ਸਿਆਸੀ ਕਿੜ ਦੇ ਬਹਾਨੇ ਜੇ ਇਸ ਤਰ੍ਹਾਂ ਦਾ ਅਪਮਾਨ ਕੀਤਾ ਜਾਂਦਾ ਹਰਜੀਤ ਸਿੰਘ ਸੱਜਣ ਦਾ, ਉਹ ਜਾਇਜ਼ ਜਾਂ ਵਾਜਬ ਨਹੀਂ ਹੈ। ਜੀ ਨਾਲੇ ਮਿੰਟੂ ਜੀ, ਜਿਸ ਟਾਈਮ ਦੇ ਉੱਤੇ ਇਹਨਾਂ ਨੇ ਕੈਨੇਡਾ ਤੇ ਆਉਣਾ ਸੀ, ਕੋਈ ਵੀ ਅਧਿਕਾਰਤ ਜਿਹੜੇ ਆ ਇਹ ਨਹੀਂ ਸੀਗਾ ਵੀ ਜਾਂ ਚੀਫ ਮਿਨਿਸਟਰ ਸੀ ਜਾਂ ਕੋਈ ਮੰਤਰੀ ਨਹੀਂ ਸੀਗੇ। ਇਹ ਜਿਹੜੇ ਇਸ ਟਾਈਮ ਦੇ ਉੱਤੇ ਜਿਹੜੇ ਆ ਰਹੇ ਨੇ ਉਹ ਬਤੌਰ ਡਿਫੈਂਸ ਮਿਨਿਸਟਰ ਜਿਹੜੇ ਆ ਉੱਥੇ ਆ ਰਹੇ ਨੇ। ਬਹੁਤ ਇਹ ਇਸ ਸਮੇਂ ਸੂਬੇ ਦਾ ਮੁੱਖ ਮੰਤਰੀ, ਕੈਪਟਨ ਇਸ ਸਮੇਂ ਸੂਬੇ ਦਾ ਮੁੱਖ ਮੰਤਰੀ, ਉਹਨੂੰ ਮੁੱਖ ਮੰਤਰੀ ਵਜੋਂ ਸੋਚਣਾ ਚਾਹੀਦਾ, ਨਾ ਕਿ ਇੱਕ ਪਾਰਟੀ ਦੇ ਪ੍ਰਧਾਨ ਵਜੋਂ ਜਿਹੜਾ ਉਸ ਸਮੇਂ ਸੀ। ਜੀ ਬਿਲਕੁਲ। ਤੇ ਅਗਲੀ ਆਪਾਂ ਗੱਲ ਕਰੀਏ ABPV ਆ ਜਿਹੜੀ ਉਹਨੇ ਖੱਬੇ ਪੱਖੀ ਜਥੇਬੰਦੀਆਂ ਦੇ ਉੱਤੇ ਜਿਹੜਾ ਹਿੰਸਾ ਕਰਾਉਣ ਦਾ ਦੋਸ਼ ਲਾ ਕੇ ਮਿਸਾਲ ਮਾਰਚ ਕੀਤਾ। ਦੇਖੋ ABP ਵਾਲੇ ਨਾ ਉਹ ਜਿਵੇਂ ਜਿਹੜੇ ਉਹਨਾਂ ਦਾ ਸੰਘਰਸ਼ ਜਿਵੇਂ ਉਹਨਾਂ ਨੇ ਕੀਤੀ, ਵਿਚਾਰਿਆਂ ਨੇ ਕੁੱਟ ਖਾਧੀ, ਸਾਰਾ ਕੁਛ ਕੀਤਾ, ਉਹਨਾਂ ਦੀ ਹਾਲਤ ਤੇ ਸੀ ਕਿ ਤੰਗ ਆਮਦ ਜੰਗ ਆਮਦ, ਕਿਉਂਕਿ ਤੰਗ ਆਏ ਉਹ ਸੰਘਰਸ਼ ਕਰਦੇ ਪਏ ਸਨ। ਪਰ ਇਹਨਾਂ ਦੀ ਜਿਹੜੀ ਗੱਲ ਆ ਇਹ ਨਾ ਤੇ ਤੰਗ ਆ ਨਾ ਇਹ ਕੋਈ ਜੰਗ ਕਰਦੇ ਪਏ ਆ, ਪਰ ਸਿਆਸੀ ਸੰਦ ਜ਼ਰੂਰ ਬਣੇ ਬੈਠੇ ਆ। ਇਹਨਾਂ ਨੇ ਜਿਹੜਾ ਮਿਸਾਲ ਮਾਰਚ ਕੀਤਾ, ਉਸ ਮਿਸਾਲ ਮਾਰਚ ਦਾ ਕਰਨ ਦਾ ਜਿਹੜਾ ਮੰਤਵ ਸੀ ਉਹ ਬੜਾ ਗੁੱਝਾ, ਵੈਸੇ ਹੈ ਬੜਾ ਸਪਸ਼ਟ ਸੀ। ਇਹਨਾਂ ਨੇ ਕਿਹਾ ਜੀ ਕਿ ਅਸੀਂ
ਫੀਸਾਂ ਦੇ ਵਾਧੇ ਅਤੇ ਯੂਨੀਵਰਸਿਟੀ ਦੇ ਵਿੱਚ ਹੋਈ ਹਿੰਸਾ ਦੇ ਖਿਲਾਫ ਰੋਸ ਮਾਰਚ ਕਰ ਰਹੇ ਆ। ਹੁਣ ਫੀਸਾਂ ਦੇ ਵਾਧੇ ਦਾ ਇਹਨਾਂ ਨੂੰ ਖਿਆਲ ਕਦੋਂ ਆਇਆ? ਜਦੋਂ ਬਹੁਤ ਸਾਰੇ ਬੱਚੇ ਉਹ ਆਪਣੇ ਹੱਡ ਤੜਵਾ ਬੈਠੇ। ਉਸ ਤੋਂ ਬਾਅਦ ਇਹਨਾਂ ਨੂੰ ਚੇਤਾ ਆਇਆ ਕਿ ਯੂਨੀਵਰਸਿਟੀ ਦੀਆਂ ਫੀਸਾਂ ਇਨਕਰੀਜ਼ ਹੋਈਆਂ ਨੇ। ਉਸ ਤੋਂ ਬਾਅਦ ਇਹ ਰੋਸ ਮਾਰਚ ਕੱਢ ਰਹੇ ਆ। ਔਰ ਕੱਢ ਕੀ ਰਹੇ ਆ? ਨਾਲ ਕਹਿ ਰਹੇ ਆ ਕਿ ਜਿਹੜੀ ਹਿੰਸਾ ਕੀਤੀ ਗਈ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ ਕਰ ਰਹੇ ਹਾਂ। ਹੁਣ ਸਿੱਧਾ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਸਲ ਦੇ ਵਿੱਚ ਇਹ ਲੈਫਟਿਸਟ ਜਥੇਬੰਦੀਆਂ ਜਾਂ ਜਿਹੜੀਆਂ ਹੋਰ ਜਥੇਬੰਦੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਰਲ ਕੇ ਉਹ ਪ੍ਰੋਟੈਸਟ ਕੀਤਾ, ਉਸ ਪ੍ਰੋਟੈਸਟ ਦੇ ਅਗੇਂਸਟ ਜਾ ਕੇ ਉਹ ਰੋਸ ਮਾਰਚ ਕਰਦੇ ਪਏ ਤੇ ਬਹਾਨਾ ਨਾਲ ਲਾ ਰਹੇ ਆ ਕਿ ਅਸੀਂ ਫੀਸਾਂ ਦਾ ਵੀ ਵਿਰੋਧ ਕਰਦੇ ਪਏ। ਜੇ ਤੁਸੀਂ ਫੀਸਾਂ ਦਾ ਵਿਰੋਧ ਕਰਨਾ ਸੀ ਭਲੇ ਮਾਨਸੋ, ਜਿਸ ਦਿਨ ਕੁੜੀਆਂ ਕੱਲੀਆਂ ਸੜਕ ਤੇ ਉਤਰੀਆਂ ਤੇ ਤੁਹਾਡੇ ਬੰਦਿਆਂ ਨੇ ਜਾ ਕੇ ਕੁੜੀਆਂ ਦੇ ਨਾਲ ਨਾ ਸਿਰਫ ਬਦਤਮੀਜ਼ੀ ਕਰਵਾਈ ਪੁਲਿਸ ਵਾਲਿਆਂ ਤੋਂ, ਬਲਕਿ ਉੱਥੇ ਜਿਹੜੇ ਮੁੰਡੇ 3-4 ਲੀਡ ਕਰਵਾ ਰਹੇ ਸੀਗੇ ਉਹਨਾਂ ਨੂੰ ਤੁਸੀਂ ਉੱਤੇ ਕੋਲ ਖੜ ਕੇ ਫੜਵਾਇਆ ਕਿ ਇਹਨਾਂ ਨੂੰ ਫੜੋ ਜੀ, ਇਹ ਆਊਟਸਾਈਡਰ ਕੁੜੀਆਂ ਦੇ ਕਿਉਂ ਭੜਕਾ ਰਹੇ ਆ। ਖੁਦ ਇਹਨਾਂ ਨੇ ਫੜਾਇਆ। ਦੂਜੀ ਗੱਲ ਇਹ ਆ ਕਿ ਹੁਣ ਜਿਹੜਾ ਦੋਸ਼ ਲਾਉਂਦੇ ਪਏ ਕਿ ਜੀ ਲੈਫਟਿਸਟ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਸੀ ਇਹਨਾਂ ਨੇ ਹਿੰਸਾ ਭੜਕਾ ਦਿੱਤੀ, ਇਹਦੇ 'ਚ ਕੋਈ ਸੱਚ ਨਹੀਂ ਹੈ। ਦੇਖੋ ਲੈਫਟਿਸਟ ਜਿਹੜੀਆਂ ਜਥੇਬੰਦੀਆਂ ਠੀਕ ਆ, ਉਹਨਾਂ ਨੇ ਇਸ ਐਜੀਟੇਸ਼ਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਪਰ ਇਹਦੇ ਵਿੱਚ ਤੇ ਅਕਾਲੀਆਂ ਦੀ ਵੀ ਹੈ, ਸੋਈ ਵੀ ਸੀਗੀ ਸ਼ਾਮਲ। ਤੇ ਸੋਈ ਤੇ ਲੈਫਟਿਸਟ ਨਹੀਂ ਹੈ, ਸੋਈ ਤੇ ਇਹ ਜੇ ਗਾਂ ਦੇਖੀਏ ਉਹ ਇਹਨਾਂ ਦੀ ਭਾਈਵਾਲ ਬਣਦੀ ਹੈ ਅਕਾਲੀ ਪਾਰਟੀ ਦਾ, ABVP ਵਾਲਿਆਂ ਦੀ ਉਹ ਤੇ ਭਾਈਵਾਲ ਬਣਦੀ ਹੈ ਨਾ ਉੱਥੇ ਜਾ ਕੇ, ਕਿਉਂਕਿ ਇਹ ABVP ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵਿਦਿਆਰਥੀ ਸ਼ਾਖ ਆ ਤੇ ਜਿਹੜੀ ਸੋਈ ਆ ਉਹ ਅਕਾਲੀਆਂ ਦੀ ਵਿਦਿਆਰਥੀ ਸ਼ਾਖ ਆ। ਸੋ ਇਹ ਕਹਿ ਦੇਣਾ ਕਿ ਜੀ ਲੈਫਟਿਸਟ ਜਿਹੜੇ ਸੀਗੇ ਉਹਨਾਂ ਨੇ ਹਿੰਸਾ ਭੜਕਾ ਦਿੱਤੀ, ਬਿਲਕੁਲ ਨਿਰਮੂਲ ਦੋਸ਼ ਆ, ਬਿਲਕੁਲ ਬੇਆਧਾਰ ਦੋਸ਼ ਆ। ਦੂਜੀ ਗੱਲ ਜਿਹੜੀ ਸਭ ਤੋਂ ਦਿਲਚਸਪ ਆ ਉਹ ਇਹ ਆ ਕਿ ਪ੍ਰਕਾਸ਼ ਜਾਵੜੇਕਰ ਨੇ ਸੰਸਦ ਦੇ ਵਿੱਚ ਅੱਜ ਇੱਕ ਹੋਰ ਚੀਜ਼ ਆਖੀ ਆ, ਅੱਜ ਨਹੀਂ ਹੁਣ ਤੁਹਾਡੇ ਤੇ ਕੱਲ ਕਵਾਂਗੇ। ਉੱਥੇ ਜੋ ਪ੍ਰਕਾਸ਼ ਜਾਵੜੇਕਰ ਬੋਲਿਆ ਉਹ ਕੀ ਬੋਲਿਆ? ਉਹ ਕਹਿੰਦਾ ਜੀ ਕਿ ਕੇਂਦਰ ਨੇ ਫੀਸਾਂ ਦੇ ਵਾਧੇ ਲਈ ਕੋਈ ਇਹਨਾਂ ਨੂੰ ਕੋਈ ਨੋਟਿਸ ਨਹੀਂ ਸੀ ਭੇਜਿਆ, ਕੋਈ ਹੁਕਮ ਨਹੀਂ ਸੀ ਦਿੱਤਾ, ਇਹਨਾਂ ਨੇ ਆਪਣੇ ਪੱਧਰ ਤੇ ਫੀਸ ਵਧਾਈ ਹੈ ਜੀ। ਪ੍ਰਕਾਸ਼ ਜਾਵੜੇਕਰ ਇਹ ਗੱਲ ਕਹਿੰਦਾ। ਦੂਸਰੀ ਗੱਲ ਇਹ ਕਹਿੰਦਾ ਹੈ ਕਿ ਕੇਂਦਰ ਦਾ ਉਸ ਯੂਨੀਵਰਸਿਟੀ ਦੇ ਵਿੱਚ ਕੋਈ ਦਖਲ ਨਹੀਂ ਹੈ। ਹੁਣ ਦੇਖੋ ਯੂਟੀ ਤੇ ਕੇਂਦਰ ਇਹ ਅਲੱਗ ਕਿਵੇਂ ਹੋ ਸਕਦੇ ਆ? ਪੁਲਿਸ ਯੂਟੀ ਦੀ ਸੀ ਜਿਹਨਾਂ ਜਾ ਕੇ ਉੱਥੇ ਵਿਦਿਆਰਥੀਆਂ ਦੇ ਹੱਡ ਸੇਕੇ। ਇਹ ਕਹਿੰਦੇ ਜੀ ਕਿ ਉਹ ਉੱਥੇ ਰਾਜ ਦਾ ਪ੍ਰਬੰਧ ਆ, ਰਾਜ ਸਰਕਾਰ ਦਾ ਉੱਥੇ ਠੀਕ ਹੈ, ਸਾਡੇ ਇੱਥੇ ਫੌ ਪੈਂਦਾ ਸਰਕਾਰ ਦਾ, ਪਰ ਜਿਹੜੀ ਪੁਲਿਸ ਹੈ ਜਾਂ ਉੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਉਹ ਤੇ ਕੇਂਦਰ ਦੇ ਮੁਤਹਿਤ ਹੈ ਨਾ। ਤੇ ਪ੍ਰਕਾਸ਼ ਜਾਵੜੇਕਰ ਜਿਹੜਾ HRD ਮਿਨਿਸਟਰ ਆ ਉਹ ਇਹ ਗੱਲ ਕਹਿਣ ਡਿਆ ਜੀ ਸਾਡੇ ਤੇ ਹੱਥਵਾਸੀ ਕੁਛ ਨਹੀਂ, ਕੋਰਾ ਝੂਠ ਉਹ ਬੋਲਦਾ ਪਿਆ। ਤੇ ABVP ਵਾਲੇ ਜਿਹੜੇ ਕਿਉਂਕਿ ਉਹਨਾਂ ਦੇ ਚੇਲੇ ਹੈਗਾ ਵਿਦਿਆਰਥੀ ਯੂਨਿਟ ਦੇ, ਉਹ ਉਹਨਾਂ ਤੇ ਵੀ ਟੱਪੇ ਜਾਂਦੇ ਆ। ਦੇਖੋ ਇਹ ਕਹਿੰਦੇ ਆ ਕਿ ਯੂਨੀਵਰਸਿਟੀ ਦੇ ਵਿੱਚ ਫੀਸਾਂ ਦੇ ਵਿਰੋਧ ਦੇ ਵਿੱਚ ਅਸੀਂ ਵਿਸ਼ਾਲ ਮਾਰਚ ਕਰਦੇ ਪਏ ਹਾਂ। ਇਹਨਾਂ ਨੂੰ ਇੱਕ ਸਵਾਲ ਕਰਨਾ ਬਣਦਾ ਹੈ ਕਿ ਜਿਸ ਦਿਨ PhD ਖਤਮ ਕੀਤੀ ਗਈ ਪੰਜਾਬੀ ਦੀ, ਇੱਥੋਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੰਜਾਬੀ ਦੀ PhD ਖਤਮ ਕਰ ਦਿੱਤੀ ਗਈ, ਤੁਸੀਂ ਅੱਜ ABVP ਵਾਲੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਆ, ਸਿੱਖਾਂ ਦੇ ਮੁੰਡੇ ਵੀ ਆ, ਉਹ ਉਦੋਂ ਕਿੱਥੇ ਗਏ ਸਨ? ਜਿਸ ਦਿਨ MPhil ਦੀਆਂ ਸੀਟਾਂ ਜਿਹੜੀਆਂ ਉਹ ਅੱਧੀਆਂ ਕਰ ਦਿੱਤੀਆਂ ਗਈਆਂ MPhil ਪੰਜਾਬੀ ਦੀਆਂ, ਤੁਸੀਂ ਉਸ ਦਿਨ ਕਿੱਥੇ ਗਏ ਸੀਗੇ? ਉਸ ਦਿਨ ਤੁਹਾਨੂੰ ਕਿਉਂ ਨਹੀਂ ਯਾਦ ਆਇਆ ਕਿ ਯੂਨੀਵਰਸਿਟੀ ਦੇ ਵਿੱਚ ਪੰਜਾਬ ਜਿਹੜੀ ਬਣੀ ਪੰਜਾਬ ਦੇ ਨਾਮ ਤੇ ਆ, ਉਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦਾ ਗਲਾ ਵੱਢਿਆ ਜਾ ਰਿਹਾ। ਉਦੋਂ ਦੇ ਤੁਹਾਡੀ ਮਸ਼ਾਲਾਂ ਜਗੀਆਂ ਨਹੀਂ। ਅੱਜ ਜਦੋਂ ਸਟੂਡੈਂਟ ਏਕਾ ਕਰਕੇ ਇੱਕ ਲੜਾਈ ਲੜਦੇ ਪਏ ਆ, ਇੱਕ ਜੱਦੋ ਜਹਿਦ ਉਹ ਲੜਦੇ ਪਏ, ਇੱਕ ਘਰਣਾ ਘੱਲਦੇ ਪਏ ਆ, ਤੇ ਤੁਸੀਂ ਪੁੱਠੇ ਚੱਲ ਪਏ ਹੋ। ਤੁਹਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ, ਘੱਟੋ ਘੱਟ ਸਿਆਸੀ ਵਖਰੇਵੇਂ ਛੱਡ ਕੇ ਇੱਕ ਸਟੂਡੈਂਟ ਜਥੇਬੰਦੀ ਦੇ ਨਾਂ ਤੇ ਤੁਹਾਨੂੰ ਨਾਲ ਖੜਨਾ ਚਾਹੀਦਾ ਸੀ, ਪਰ ਤੁਸੀਂ ਉਲਟ ਤੁਰ ਪਏ ਹੋ। ਸੋ ਪਰ ਇਹਨਾਂ ਦਾ ਕੰਮ ਹੀ ਉਲਟਾ, ਇਹ ਉਲਟ ਤੁਰੇ ਜਾਂਦੇ ਆ। ਦੂਜੇ ਪਾਸੇ ਅਪਡੇਟ ਇਹ ਆ ਕਿ ਜਿਹੜੇ ਵਿਦਿਆਰਥੀ ਆ ਪੁਲਿਸ ਹਿਰਾਸਤ ਦੇ ਵਿੱਚ, ਉਹਨਾਂ ਨੂੰ ਕੱਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ, ਪਰ ਉਹਨਾਂ ਲਈ ਇੱਕ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਜਿਹੜਾ ਦੇਖੇਗਾ, ਕਿਉਂਕਿ ਉਹਨਾਂ ਨੇ ਅਦਾਲਤ ਦੇ ਅੰਦਰ ਜੱਜ ਦੇ ਸਾਹਮਣੇ ਜਾ ਕੇ ਦੋਸ਼ ਲਾਏ ਆ, ਕੁੜੀਆਂ ਨੇ ਵੀ ਤੇ ਮੁੰਡਿਆਂ ਨੇ ਵੀ। ਉਹ ਕਹਿੰਦੇ ਕਿ ਸਾਨੂੰ ਰਾਤ ਨੂੰ ਵੀ ਹਵਾਲਾ ਦੇ ਵਿੱਚ ਬਹੁਤ ਜ਼ਿਆਦਾ ਕੁੱਟਿਆ ਗਿਆ। ਹੁਣ ਡਾਕਟਰਾਂ ਦਾ ਪੈਨਲ ਹੈ ਜਿਹੜਾ ਉਹਨਾਂ ਦੀ ਫਿਜ਼ੀਕਲੀ ਜਾਂਚ ਕਰਦਾ ਪਿਆ। ਉਹ ਜਿਹੜੇ ਵਿਦਿਆਰਥੀ ਗ੍ਰਿਫਤਾਰ ਆ ਉਹ ਚੜ੍ਹਦੀ ਕਲਾ ਦੇ ਵਿੱਚ ਆ, ਔਰ ਉਹ ਆਪਣਾ ਸੰਘਰਸ਼ ਹੈ ਜਿਹੜਾ ਉਹ ਇਸੇ ਤਰ੍ਹਾਂ
ਜਾਰੀ ਰੱਖੀ ਬੈਠੇ ਆ। ਜੀ ਜੀ ਮਿੰਟੂ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਖਬਰਾਂ ਹੋਰ ਵੀ ਕਰਨ ਵਾਲੀਆਂ ਸੀ ਪਰ ਸਮੇਂ ਦੀ ਘਾਟ ਹੋਣ ਕਰਕੇ ਜਿਹੜਾ ਜੀ ਹੁਣ ਇਜਾਜ਼ਤ ਲੈਂਦੇ ਹਾਂ ਜੀ ਆਪਣੇ ਸਰੋਤਿਆਂ ਤੋਂ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਵੀ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ।